ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ ਅੱਜ ਇਸ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ। ਵਿਊਅਰਸ, ਅੱਜ ਜਿਹੜੀ ਇਹ ਮਹਾਮਾਰੀ ਜਿਹੜਾ ਇਹ ਕੋਰੋਨਾ ਵਾਇਰਸ ਦਾ COVID-19 ਦਾ ਜਿਹੜਾ ਸ਼ਿਕਾਰ ਹੋ ਰਹੇ ਲੋਕ ਨੇ ਉਹਨਾਂ ਬਾਬਤ ਕਿਵੇਂ ਜਿਹੜੀ ਹੈ ਦੁਨੀਆ ਭਰ ਦੀ ਜਿਹੜੀ ਮਸ਼ੀਨਰੀ ਹੈਗੀ ਹੈ, ਐਡਮਿਨਿਸਟ੍ਰੇਸ਼ਨ ਹੈ, ਇਸ ਬਾਬਤ ਲੱਗੀ ਹੋਈ ਹੈ ਉਪਰਾਲੇ ਕਰਨ ਦੇ ਲਈ, ਇਹਦਾ ਤੋੜ ਲੱਭਣ ਦੇ ਲਈ, ਤਾਂ ਕਿ ਜਿਹੜਾ ਮਨੁੱਖਤਾ ਦੇ ਉੱਤੇ ਇਹ ਸੰਕਟ ਬਣਿਆ ਹੋਇਆ ਇਸ ਵਕਤ ਇਹਨੂੰ ਟਾਲਿਆ ਜਾ ਸਕੇ, ਇਹਦੇ ਵਿੱਚੋਂ ਅਸੀਂ ਢੰਗ ਦੇ ਨਾਲ ਤੰਦਰੁਸਤੀ ਦੇ ਨਾਲ ਲੰਘ ਸਕੀਏ। ਕੋਸ਼ਿਸ਼ਾਂ ਹੋ ਰਹੀਆਂ ਨੇ, ਉੱਥੇ ਹੀ ਚਾਰੇ ਪਾਸੇ ਅਰਦਾਸਾਂ ਦਾ ਜਿਹੜਾ ਮਾਹੌਲ ਹੈ ਉਹ ਵੀ ਦੇਖਣ ਨੂੰ ਮਿਲ ਰਿਹਾ। ਸੋ ਇਹ ਸਾਰੀ ਸਿਚੁਏਸ਼ਨ ਦੇ ਵਿੱਚ ਅੱਜ ਜਿਹੜੀ ਸਾਰੀ ਇਹ ਸਥਿਤੀ ਬਣੀ ਹੋਈ ਹੈ, ਇਹਦੇ ਵਿੱਚ ਉਪਰਾਲੇ ਕੀ ਕੀਤੇ ਜਾ ਰਹੇ ਨੇ, ਕੀ ਕੀਤਾ ਜਾ ਸਕਦਾ, ਜਿੱਥੇ ਅਦਰਵਾਈਜ਼ ਵੀ ਮੀਡੀਆ ਦੇ ਵਿੱਚ ਕਾਫੀ ਵੱਡੇ ਲੈਵਲ 'ਤੇ ਆ ਰਿਹਾ। ਅਸੀਂ ਇੱਥੇ ਨਾਰਥ ਅਮਰੀਕਾ ਦੇ ਵਿੱਚ, ਅਮਰੀਕਾ ਦੇ ਵਿੱਚ ਬੈਠੇ ਹਾਂ, ਇੱਥੇ ਦੀ ਸਥਿਤੀ ਬਾਰੇ ਜ਼ਰੂਰ ਜਾਣਦੇ ਹਾਂ, ਦੇਖਦੇ ਹਾਂ, ਬਟ ਓਵਰਆਲ ਜਦੋਂ ਅਸੀਂ ਗੱਲ ਕਰਦੇ ਹਾਂ ਇੰਟਰਨੈਸ਼ਨਲੀ ਕੀ ਐਫਰਟਸ ਕੀਤੇ ਜਾ ਰਹੇ ਨੇ, ਯੂਨਾਈਟਿਡ ਨੇਸ਼ਨਸ ਤੋਂ ਲੈ ਕੇ ਯੂਰਪ ਤੱਕ, ਯੂਰਪ ਦੇ ਵਿੱਚ ਕਾਫੀ ਵੱਡਾ ਹਿੱਸਾ ਇਹਦਾ, ਇਟਲੀ ਤੋਂ ਲੈ ਕੇ ਬਾਕੀ ਦੇਸ਼ ਵੀ ਇਹਦੀ ਚਪੇਟ ਦੇ ਵਿੱਚ ਨੇ, ਅਤੇ ਕੰਪਲੀਟਲੀ ਜਿਹੜੀ ਕੰਟਰੀਜ਼ ਨੇ ਉਹ ਇਸ ਵਕਤ ਲੋਕਡਾਊਨ ਵਾਲੀ ਜਿਹੜੀ ਸਥਿਤੀ ਹੈ ਉੱਥੇ ਬਣੀ ਹੋਈ ਹੈ। ਸੋ ਹਾਲਾਤਾਂ ਬਾਰੇ ਵੀ ਅਤੇ ਉਪਰਾਲੇ ਕੀ ਕੀਤੇ ਜਾ ਰਹੇ ਆ, ਅਤੇ ਕੀ ਅਸੀਂ ਘਰਾਂ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਆਪਣੇ ਆਪ ਨੂੰ ਸੁਰੱਖਿਅਤ ਕਿਵੇਂ ਰੱਖ ਸਕਦੇ ਹਾਂ, ਇਸ ਬਾਬਤ ਅੱਜ ਅਸੀਂ ਵਿਚਾਰ ਚਰਚਾ ਕਰਾਂਗੇ। ਇਹ ਸਾਰੀ ਗੱਲਬਾਤ ਦੇ ਲਈ ਸਾਡੇ ਨਾਲ ਇੰਗਲੈਂਡ ਤੋਂ, UK ਤੋਂ ਡਾਕਟਰ ਇਕਤਦਾਰ ਕਰਾਮਤ ਚੀਮਾ ਜਿਹੜੇ ਕਿ ਐਨਾਲਿਸਟ ਹੈਗੇ ਆ ਅਤੇ ਸਕਾਲਰ ਨੇ, ਅਤੇ ਅਦਰਵਾਈਜ਼ ਇੰਟਰਨੈਸ਼ਨਲੀ ਵੀ ਜਾਣੇ ਜਾਂਦੇ ਨੇ, ਤਕਰੀਰ ਵੀ ਕਰਦੇ ਆ ਹਮੇਸ਼ਾ ਸਰਬੱਤ ਦੇ ਭਲੇ ਦੀ, ਜਿੱਥੇ ਅਰਦਾਸ ਦੀ ਗੱਲ ਹੁੰਦੀ ਹੈ ਉੱਥੇ ਸਿੱਖਾਂ ਦੇ ਨਾਲ ਵੀ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਦੇ ਆ। ਸੋ ਉਹਨਾਂ ਦੇ ਨਾਲ ਅੱਜ ਅਸੀਂ ਵਿਚਾਰਾਂ ਦੀ ਸਾਂਝ ਪਾਵਾਂਗੇ, ਖਾਸ ਤੌਰ 'ਤੇ ਦੇਖਣ ਦੀ ਜਾਂ ਇਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ UK ਦੇ ਵਿੱਚ ਕੀ ਹਾਲਾਤ ਬਣੇ ਹੋਏ ਆ, ਅਤੇ ਨਾਲ ਹੀ ਇੰਟਰਨੈਸ਼ਨਲ ਜਿਹੜੇ ਐਫਰਟਸ ਹੈਗੇ ਆ ਉਹ ਕੀ ਰੰਗ ਲਿਆ ਸਕਦੇ ਆ ਜਾਂ ਕੀ ਉਪਰਾਲੇ ਕੀਤੇ ਜਾ ਰਹੇ ਆ ਇਸ ਵਕਤ। ਡਾਕਟਰ ਚੀਮਾ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਮਰਵੀਰ, ਤੁਹਾਨੂੰ ਤੇ ਸਾਰੇ ਸੁਣਨ ਵਾਲੇ ਮਿੱਤਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਜਿਹੜਾ ਸਾਡੇ ਮੁਸਲਮਾਨ ਭਰਾ ਪਾਕਿਸਤਾਨ ਤੋਂ ਤੁਹਾਡਾ ਪ੍ਰੋਗਰਾਮ ਦੇਖਦੇ ਨੇ ਉਹਨਾਂ ਨੂੰ ਅਸਲਾਮ ਵਾਲੇਕਮ। ਵਾਲੇਕੁਮ ਅਸਲਾਮ ਜੀ। ਡਾਕਟਰ ਸਾਹਿਬ, ਸ਼ੁਰੂਆਤ ਕਰੀਏ, ਮੈਂ UK ਤੋਂ, ਯੂਰਪ ਤੋਂ ਕਰਨੀ ਚਾਹੂੰਗਾ। ਇਟਲੀ ਦੇ ਵਿੱਚ ਕਾਫੀ ਜਿਹੜੀ ਸਥਿਤੀ ਹੈ ਉਹ ਬਦ ਤੋਂ ਬਦਤਰ ਹੋਈ ਹੈ, ਅਤੇ ਈਵਨ ਚਾਈਨਾ ਦੇ ਮੁਕਾਬਲੇ ਵੀ ਜੇ ਕਹਿਣਾ ਹੋਵੇ ਤਾਂ ਉੱਥੇ ਜ਼ਿਆਦਾ ਕੰਮ ਖਰਾਬ ਇਸ ਵਕਤ ਹੁੰਦਾ ਨਜ਼ਰ ਆ ਰਿਹਾ ਹੈ, ਦੇਖਿਆ ਜਾ ਰਿਹਾ ਹੈ। ਸੋ ਤੁਸੀਂ ਉੱਥੇ ਵੀ ਬੈਠੇ ਹੋ, ਅਦਰਵਾਈਜ਼ ਵੀ ਵੈਲ ਕਨੈਕਟਡ ਹੋ, ਯੂਨਾਈਟਿਡ ਨੇਸ਼ਨਸ ਦੇ ਵਿੱਚ ਵੀ ਤੁਹਾਡੀ ਪੋਜੀਸ਼ਨ ਹੈਗੀ ਹੈ। ਸੋ ਕੀ ਦੇਖ ਰਹੇ ਹੋ ਇਸ ਵਕਤ ਜਿਹੜਾ ਮਾਹੌਲ ਬਣਿਆ ਹੋਇਆ, ਜਿਹੜੀ ਇਹ ਸਥਿਤੀ ਬਣੀ ਹੋਈ ਹੈ, ਜਿਸ ਔਖੀ ਘੜੀ ਦੇ ਵਿੱਚੋਂ ਅਸੀਂ ਲੰਘ ਰਹੇ ਹਾਂ, ਕਿਵੇਂ ਦੇਖਦੇ ਹੋ ਇਸ ਸਾਰੇ ਪਾਰਟ ਨੂੰ, ਅਤੇ ਸਾਡਾ ਜਿਹੜਾ ਰਿਸਪੌਂਸ ਹੈ ਉਹਨੂੰ ਕਿਵੇਂ ਐਨਾਲਾਈਜ਼ ਕਰਦੇ ਹੋ? ਅਮਰਵੀਰ, ਜਿਹੜੀ ਇਹ ਇਸ ਵਕਤ ਪੂਰੀ ਦੁਨੀਆ ਲਈ ਮਸਲਾ ਬਣ ਗਈ ਹੈ COVID-19, ਇੱਕ ਇੰਟਰਨੈਸ਼ਨਲ ਪੈਂਡੈਮਿਕ ਹੈ। ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਵਰਲਡ ਹੈਲਥ ਆਰਗੇਨਾਈਜੇਸ਼ਨ, ਯੂਨਾਈਟਿਡ ਨੇਸ਼ਨਸ ਦਾ ਇੱਕ ਸੰਬੰਧਿਤ ਅਦਾਰਾ, ਉਹਨੇ ਜਿਹੜਾ ਇਹਨੂੰ ਪੈਂਡੈਮਿਕ ਦਾ ਸਟੇਟਸ ਦਿੱਤਾ, ਉਹ ਇਸ ਵਾਸਤੇ ਦਿੱਤਾ ਤਾਂ ਕਿ ਸਰਕਾਰਾਂ ਜਿਹੜੀਆਂ ਇਹਦੇ ਬਾਰੇ ਧਿਆਨ ਨਾਲ ਸੋਚਣ, ਕਿਉਂਕਿ ਸ਼ੁਰੂ 'ਚ ਸ਼ਾਇਦ ਲੋਕਾਂ ਨੇ ਇਹਨੂੰ ਇੰਨਾ ਸੀਰੀਅਸਲੀ ਨਹੀਂ ਸੀ ਲਿਆ, ਔਰ ਖਾਸ ਤੌਰ ਤੇ ਉਹ ਮੁਲਕ ਜਿੱਥੇ ਕੇਸ ਥੋੜੇ ਬਹੁਤ ਸੀ ਉੱਥੇ ਇੰਨਾ ਧਿਆਨ ਨਹੀਂ ਸੀ ਦਿੱਤਾ ਗਿਆ। ਪਰ ਹੁਣ ਇੱਕ ਬਹੁਤ ਵੱਡਾ, ਸਿਰਫ ਇਹ ਹੈਲਥ ਇਸ਼ੂ ਨਹੀਂ ਰਿਹਾ, ਇੱਕ ਬਹੁਤ ਵੱਡਾ ਫਾਈਨੈਂਸ਼ੀਅਲ ਇਸ਼ੂ ਬਣ ਗਿਆ ਹੈ, ਬਹੁਤ ਵੱਡਾ ਸੋਸ਼ਲ ਇਸ਼ੂ ਬਣ ਗਿਆ, ਬਹੁਤ ਵੱਡਾ ਪੋਲੀਟੀਕਲ ਇਸ਼ੂ ਬਣ ਗਿਆ। ਯਾਨੀ ਸਾਡੀ ਜ਼ਿੰਦਗੀ ਦਾ ਕੋਈ ਵੀ ਐਸਾ ਐਸਪੈਕਟ ਮਾਡਰਨ ਲਾਈਫ ਦੇ ਵਿੱਚ ਐਸਾ ਨਹੀਂ ਰਿਹਾ ਜਿਹਦੇ ਉੱਤੇ COVID-19 ਦਾ ਜਿਹੜਾ ਹੈ ਉਹ ਪ੍ਰਭਾਵ ਨਾ ਪਿਆ ਹੋਵੇ। ਮੈਂ ਜਿਹੜੀ ਬਾਕੀ ਚੀਜ਼ਾਂ ਨਾਲ ਬਾਅਦ ਗੱਲ ਕਰਾਂਗਾ, ਪਰ ਇਹ ਦੇਖਣ ਦੀ ਗੱਲ ਹੈ ਕਿ COVID-19 ਦਾ ਜਿਹੜੇ ਸ਼ਿਕਾਰ ਹੋਏ ਨੇ ਦੇਸ਼, ਉਹ ਜ਼ਿਆਦਾਤਰ ਉਹੀ ਮੁਲਕ ਨੇ ਜਿਹੜੇ ਟੈਕਨੋਲੋਜੀਕਲੀ ਐਡਵਾਂਸ ਮੁਲਕ ਸਨ ਜਾਂ ਖਾਂਦੇ ਪੀਂਦੇ ਮੁਲਕ ਸਨ। ਹੁਣ ਤੱਕ ਉਹ ਹੀ ਪਤਾ ਸ਼ਿਕਾਰ ਹੋਏ ਨੇ। ਚਾਈਨਾ ਹੈ, UK ਹੈ, US ਹੁਣ ਤਕਰੀਬਨ ਤੀਸਰੇ ਨੰਬਰ ਤੇ, ਇਟਲੀ ਸਪੇਨ ਦੇ ਬਾਅਦ ਚਾਈਨਾ ਦੀ ਸਿਚੁਏਸ਼ਨ ਜਿਹੜੀ ਆ ਹੁਣ ਥੋੜੀ ਸੰਭਲ ਰਹੀ ਹੈ। ਸ਼ਾਇਦ ਦੁਨੀਆ 'ਚ ਉਹ ਮੁਲਕ ਜਿਨ੍ਹਾਂ ਕੋਲ ਖਾਣ ਪੀਣ ਲਈ ਸਭ ਕੁਝ ਸੀ, ਜਿਹੜੀ ਦੁਨੀਆ ਦੀ ਸਿਆਸਤ ਨੂੰ ਸਾਂਭਦੇ ਸਨ, ਜਿਹੜੇ ਲੋਕਾਂ ਦੀ ਤਕਦੀਰਾਂ ਦੇ ਫੈਸਲੇ ਕਰਦੇ ਸਨ, ਸ਼ਾਇਦ ਉਹਨਾਂ ਦੇਸ਼ਾਂ 'ਚ ਵਸਣ ਵਾਲੇ ਸਾਡੇ ਵਰਗੇ ਬਹੁਤ ਸਾਰੇ ਹੋਰ ਲੋਕਾਂ ਦੇ ਮਨ 'ਚ ਉਹਨਾਂ ਲੋਕਾਂ ਦੇ ਦੁੱਖ
ਦਾ ਕੋਈ ਅਹਿਸਾਸ ਨਹੀਂ ਸੀ। ਜਿਹੜੇ ਹੁਣ ਦੇਖੋ ਜਿਸ ਤਰ੍ਹਾਂ ਹੁਣ ਇੱਥੇ ਲੋਕਡਾਊਨ ਹੋਇਆ, ਸਾਡੀਆਂ ਜ਼ਿੰਦਗੀਆਂ ਕਿਸ ਤਰ੍ਹਾਂ ਇੱਕਦਮ ਫਰੀਜ਼ ਹੋ ਗਈਆਂ, ਸਾਨੂੰ ਫਿਕਰ ਪੈ ਗਈ, ਅਸੀਂ ਪਰੇਸ਼ਾਨ ਹੋ ਗਏ। ਤੇ ਜਿਹੜੇ ਲੋਕ ਸੀਰੀਆ ਦੇ ਵਿੱਚ ਇੰਨੇ ਸਾਲ ਤੋਂ ਆਪਣੇ ਘਰਾਂ 'ਚ ਕੈਦ ਸਨ ਔਰ ਤੋਂ ਉਹਨਾਂ ਦੇ ਬੰਬ ਵਰਦੇ ਸਨ, ਉਹਨਾਂ ਦੀ ਜ਼ਿੰਦਗੀ ਦੀ ਕੀ ਹਾਲਤ ਹੋਏਗੀ। ਰੋਹਿੰਗੀਆ ਜਿਹੜੇ ਘਰਾਂ ਤੋਂ ਬੇਕਾਰ ਹੋਏ, ਜ਼ਿੰਦਾ ਸਾੜੇ ਗਏ, ਸਟੇਟਲੈਸ ਹੋਏ, ਉਹਨਾਂ ਦੀ ਕੀ ਹਾਲਤ ਹੋਏਗੀ। ਕਸ਼ਮੀਰ ਇੰਨੀ ਦੇਰ ਤੋਂ ਲੋਕਡਾਊਨ 'ਚ ਹੈ, ਲੋਕਾਂ ਨੇ ਆਪਣੇ ਘਰ ਆਪਣੇ ਸ਼ਹੀਦਾਂ ਨੂੰ ਦਫਨ ਕਰਨਾ ਸ਼ੁਰੂ ਕਰ ਦਿੱਤਾ। ਦੁਨੀਆ ਨੂੰ ਉਹਦਾ ਕੋਈ ਅਹਿਸਾਸ ਨਹੀਂ ਸੀ। ਪਰ ਹੁਣ ਜਿਸ ਵੇਲੇ ਮਾਡਰਨ ਵਰਲਡ ਨੂੰ ਇੱਕ ਭਾਜੜ ਪਈ ਹੈ COVID-19 ਦੀ, ਤੇ ਸਾਰੀ ਦੁਨੀਆ ਜਿਹੜੀ ਹੈ ਹੁਣ ਸ਼ਾਇਦ ਸਮਝ ਸਕੇਗੀ ਉਹਨਾਂ ਲੋਕਾਂ ਦਾ ਦੁੱਖ ਜਿਨ੍ਹਾਂ ਦੇ ਬਾਰੇ ਅਸੀਂ ਕਦੇ ਨਹੀਂ ਸੀ ਸੋਚਿਆ। ਜਿਹੜੇ ਲੋਕ ਹੁਣ ਸਾਨੂੰ ਆਪੀ ਸਭ ਕੁਛ ਹੈ ਇੱਥੇ ਇਹਨਾਂ ਮਾਡਰਨ ਮੁਲਕਾਂ ਦੇ ਵਿੱਚ, ਤੇ ਸਾਨੂੰ ਹਰ ਬੰਦੇ ਨੂੰ ਆਪਣੀ ਰੋਟੀ ਦਾ ਫਿਕਰ ਪੈ ਗਿਆ ਵੀ ਅਸੀਂ ਅਨਾਜ ਜ਼ਖੀਰਾ ਕਰ ਲਈਏ, ਅਸੀਂ ਘਰ ਬ੍ਰੈਡ ਇਕੱਠੀ ਕਰ ਲਈਏ, ਰੂਟੀਨ ਦੀਆਂ ਸਾਰੀ ਚੀਜ਼ਾਂ ਇਕੱਠੀ ਕਰ ਲਈ। ਸੋ ਲੋਕ ਜਿਹੜੇ ਸਿਰਫ ਕਿਉਂਕਿ UN ਦੇ ਸਟਰਕਚਰ 'ਚ ਮੈਨੂੰ ਪਤਾ ਕਿ ਅਫਰੀਕਾ 'ਚ ਕਿੰਨੀ ਭੁੱਖ ਹੈ, ਉੱਥੇ ਕਿੰਨੀ ਲੋਕਾਂ ਕੋਲ ਸਾਫ਼ ਪੀਣ ਦਾ ਪਾਣੀ ਨਹੀਂ ਹੈ, ਪਰ ਦੁਨੀਆ ਨੇ ਕਦੇ ਉਹਦੀ ਕੇਅਰ ਨਹੀਂ ਸੀ ਕੀਤੀ। ਜਿਹੜੇ ਲੋਕ ਬੰਬਾਂ ਨਾਲ ਬੰਬਾਰੀਆਂ ਨਾਲ ਮਰ ਰਹੇ ਨੇ, ਨਿਰਦੋਸ਼ੇ ਲੋਕ ਜਿਨ੍ਹਾਂ ਦਾ ਕੋਈ ਕਿਸੇ ਸਿਆਸਤਦਾਨ ਲਾਗਾ ਦੇਗਾ ਨਹੀਂ, ਉਹਨਾਂ ਦੁਨੀਆ ਨੂੰ ਫਿਕਰ ਨਹੀਂ ਸੀ। ਇਸ ਸਾਰੇ ਜੋ ਵੀ ਹੈ ਇਸ ਬਿਮਾਰੀ ਨੂੰ ਰੱਬ ਮੁਕਾਏਗਾ ਛੇਤੀ, ਔਰ ਉੱਤੇ ਬਹੁਤ ਸਾਰੀਆਂ ਕੋਸ਼ਿਸ਼ਾਂ ਹੋ ਰਹੀਆਂ ਜਿਹਦੀਆਂ ਅਸੀਂ ਹੁਣ ਅੱਗੇ ਗੱਲ ਕਰਾਂਗੇ। ਪਰ ਇਹ ਜਦੋਂ ਇਹ ਬਿਮਾਰੀ ਮੁੱਕ ਜਾਏ ਤੇ ਸ਼ਾਇਦ ਦੁਨੀਆ ਦਾ ਜਿਹੜਾ ਜ਼ਮੀਰ ਹੈ ਇੱਕ ਵਾਰੀ ਜਾ ਕੇ ਕਿ ਇਨਸਾਨਾਂ ਦਾ ਬਹੁਤ ਵੱਡਾ ਹਿੱਸਾ ਜਿਹੜੇ ਉਸੇ ਰੱਬ ਦੇ ਬਣਾਏ ਨੇ, ਜਿਸ ਰੱਬ ਨੇ ਸਾਨੂੰ ਬਣਾਇਆ, ਜਿਹਦਾ ਸਾਨੂੰ ਕੋਈ ਦੁੱਖ ਤਕਲੀਫ ਪੀੜ ਕਦੇ ਮਹਿਸੂਸ ਨਹੀਂ ਹੋਈ, ਉਹ ਲੋਕਾਂ ਦੀ ਪੀੜ ਸ਼ਾਇਦ ਹੁਣ ਦੁਨੀਆ ਨੂੰ ਜਿਹੜੀ ਆ ਉਹਦਾ ਅਹਿਸਾਸ ਹੋਣ ਲੱਗ ਜਾਏ। ਅਸੀਂ ਹੁਣ ਗੱਲ ਕਰਦੇ ਹਾਂ COVID-19 ਦੀ ਵੀ, ਉਹਦਾ ਕੀ ਇੰਪੈਕਟ ਹੈ UK 'ਚ। ਕਿਉਂਕਿ ਮੇਰੀ ਵੈਸੇ ਤਾਂ ਮੈਂ ਗਲੋਬਲ ਸਿਟੀਜ਼ਨ ਪਿਛਲੇ ਹਫ਼ਤੇ ਇੱਥੇ ਸੀ ਕੈਲੀਫੋਰਨੀਆ 'ਚ UK ਦਾ, ਕਿਉਂਕਿ ਮੈਂ ਸਿਟੀਜ਼ਨ ਆ। ਫਿਰ ਦੂਸਰੀ ਗੱਲ ਇਹ ਹੈ ਕਿ ਤੁਹਾਡੀ ਭਾਬੀ ਸਾਡੇ ਘਰ ਵਾਲੇ ਜਿਹੜੇ ਆ ਉਹ ਡਾਕਟਰ ਹੈ ਔਰ ਇੱਥੇ ਕੰਮ ਕਰਦੀ। ਸੋ 11 ਸਾਲ ਇੱਕ ਡਾਕਟਰ ਆਫ ਮੈਡੀਸਨ ਨਾਲ ਰਹਿ ਕੇ ਮੈਂ ਵੀ ਏਦਾਂ ਕੋਈ ਡਾਕਟਰ ਤਾਂ ਬਣ ਗਿਆ ਮੈਡੀਸਨ ਦਾ, ਅਦਰ ਦੈਨ PhD ਡਾਕਟਰ। ਤੇ ਸਿਚੁਏਸ਼ਨ ਇਹ ਹੈ ਕਿ ਮੈਂ ਜਦੋਂ ਇੱਥੇ ਸੀ ਮੈਂ ਦੇਖਿਆ ਵੀ UK ਦੇ ਵਿੱਚ ਸੂਰਤ-ਏ-ਹਾਲ ਕਾਫੀ ਕਾਮ ਰਹੀ, ਕਿਉਂਕਿ ਇੱਥੇ ਦੀ ਸਰਕਾਰ ਨੇ ਵੀ ਕਾਫੀ, ਕਿਉਂਕਿ ਪੁਰਾਣੀ ਬ੍ਰਿਟਿਸ਼ ਸਟ੍ਰੈਟੇਜੀ ਹੈ ਕੀਪ ਕਾਮ ਐਂਡ ਕੈਰੀ ਔਨ, ਵੀ ਠੰਡੇ ਰਹੋ ਤੇ ਚੱਲਦੇ ਰਹੋ। ਅਮਰੀਕਾ 'ਚ ਮੈਂ ਤੁਹਾਨੂੰ ਪਤਾ ਕਿ ਪਿੱਛੇ ਜਦ ਮੈਂ ਆਇਆ ਸੀ ਅਮਰੀਕਾ, ਔਰ ਮੈਨੂੰ ਕਾਂਗਰੈਸ਼ਨਲ ਰੈਕਗਨੀਸ਼ਨ ਵੀ ਮਿਲੀ 15 ਮਾਰਚ ਨੂੰ, ਕੋਈ 2 ਹਫ਼ਤੇ ਪਹਿਲਾਂ। ਮੈਂ ਉਸ ਵੇਲੇ ਦੇਖਿਆ ਕਿ ਬਹੁਤ ਭਾਜੜ ਦਾ ਮਾਹੌਲ ਸੀ, ਔਰ US 'ਚ ਮੈਨੂੰ ਦੇਖ ਕੇ ਹੈਰਾਨੀ ਹੋਈ ਕਿ ਲੋਕ ਫੂਡ ਤਾਂ ਸਟੋਰ ਕਰ ਰਹੇ ਸੀ, ਜਿਹੜੇ ਗਨ ਸਟੋਰ ਸੀ ਜਾਂ ਆਰਮ ਸੀ, ਜਿੱਥੇ ਬੰਦੂਕਾਂ ਤੇ ਰਿਵਾਲਵਰ ਔਰ ਅਸਲਾ ਇਕੱਠਾ ਕਰਨ ਵਾਸਤੇ ਅਮਰੀਕੀ ਸ਼ਹਿਰੀ ਲੈਣ 'ਚ ਲੱਗੇ ਸੀ। UK 'ਚ ਏਦਾਂ ਦਾ ਮਾਹੌਲ ਨਹੀਂ ਸੀ ਔਰ ਹੁਣ ਵੀ ਨਹੀਂ ਹੈ। ਇੱਥੇ ਲੋਕ ਜਿਹੜੇ ਪ੍ਰਾਈਮ ਮਿਨਿਸਟਰ ਨੇ ਜਿੰਨੀ UK 'ਚ ਰਿਲੀਫ ਦੇ ਸਕਦੇ ਸੀ ਉਹਨਾਂ ਦਿੱਤੀ ਹੈ। ਲੋਕਾਂ ਨੂੰ ਵਾਅਦਾ ਕੀਤਾ ਹੈ ਕਿ 80% ਉਹਨਾਂ ਦੀ ਤਨਖਾਹਾਂ ਦਾ, ਜਿਹਨਾਂ ਲੋਕਾਂ ਨੂੰ ਅੱਜ ਕੱਲ੍ਹ ਕੰਮ ਛੁੱਟ ਗਿਆ ਜਿਨ੍ਹਾਂ ਦਾ, ਜਾਂ ਜਿਹੜੇ ਛੁੱਟੀ ਤੇ ਚਲੇ ਗਏ, ਉਹਨਾਂ ਦੀ 80% ਜਿਹੜੀ ਸੈਲਰੀ ਹੈ ਸਰਕਾਰ ਦੇਗੀ। 1.5 ਮਿਲੀਅਨ ਉਹ ਲੋਕ ਨੇ ਜਿਹੜੇ ਵੁਲਨਰੇਬਲ ਨੇ, ਜਿਸ ਤਰ੍ਹਾਂ ਬਹੁਤ ਸਾਰੇ ਬਜ਼ੁਰਗ ਸ਼ਹਿਰੀ ਨੇ ਇੱਥੇ ਜਿਨ੍ਹਾਂ ਦੀ ਉਮਰ ਬਹੁਤ ਆ, ਜਾਂ ਜਿਨ੍ਹਾਂ ਦੇ ਪਹਿਲਾਂ ਕੋਈ ਸਰਜਰੀਆਂ ਹੋਈਆਂ, ਜਾਂ ਉਹਨਾਂ ਨੂੰ ਪਹਿਲਾਂ ਦੀ ਤਕਲੀਫ ਸੀ, ਜਿਨ੍ਹਾਂ ਨੂੰ ਇਹ ਵਾਇਰਸ ਲੱਗ ਕੇ ਜਾਨਲੇਵਾ ਹੋਣ ਦਾ ਖਤਰਾ ਹੈ। ਉਹਨਾਂ ਨੂੰ ਕਿਹਾ ਗਿਆ ਘਰਾਂ 'ਚ ਰਹੋ, ਤੁਹਾਡੇ ਫੂਡ ਤੱਕ, ਤੁਹਾਡੀ ਦਵਾਈ ਤੱਕ ਤੁਹਾਡੇ ਬੂਹੇ ਤੇ ਕਾਉਂਸਲ ਛੱਡ ਕੇ ਜਾਏਗੀ। ਸੋ ਇਹ ਕੁਛ ਸਰਕਾਰ ਕਰ ਰਹੀ ਹੈ, ਲੇਕਿਨ ਉਹਦੇ ਬਾਵਜੂਦ ਵੀ ਲੋਕਾਂ ਨੂੰ ਬਹੁਤ ਸਾਰੇ ਜਿਹੜੀ ਹੈ ਉਹ ਉਸ ਤਰ੍ਹਾਂ ਸਰਕਾਰ ਦੀ ਗੱਲ ਸਮਝ ਨਹੀਂ ਆਈ। ਔਰ ਤੁਸੀਂ ਦੇਖਿਆ ਵੀ ਆ ਸੰਡੇ UK ਦੇ ਥੋੜੀ ਸੀ ਇੱਥੇ ਧੁੱਪ ਕਿਉਂਕਿ ਕਦੇ ਕਦੇ ਨਿਕਲਦੀ ਹੈ, ਹੁਣ ਬਾਹਰ ਦਾ ਮੌਸਮ ਆਉਣ ਵਾਲਾ, ਸੋ ਧੁੱਪ ਨਿਕਲੀ। ਸਰਕਾਰ ਨੇ ਹਾਲਾਂਕਿ ਸਖਤੀ ਨਾਲ ਮਨਾ ਕੀਤਾ ਸੀ ਲੋਕ ਇਕੱਠੇ ਨਾ ਹੋਣ, ਪਰ ਬਹੁਤ ਸਾਰੇ UK ਦੇ ਸਿਟੀਜ਼ਨ ਜਿਹੜੇ ਸੀ ਉਹ ਬੀਚਿਸ ਉੱਤੇ ਪਾਏ ਗਏ। ਇਸ ਵਾਸਤੇ ਕੱਲ ਜਿਹੜਾ UK ਪ੍ਰਾਈਮ ਮਿਨਿਸਟਰ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ, ਉਹ 'ਚ ਉਹਨਾਂ ਨੇ ਪਾਬੰਦੀ ਲਾ ਦਿੱਤੀ ਵੀ 2 ਤੋਂ ਜ਼ਿਆਦਾ ਲੋਕ ਜਿਹੜੇ ਆ ਉਹ ਇਕੱਠੇ ਨਹੀਂ ਹੋ ਸਕਦੇ, ਅਦਰ ਦੈਨ ਦਾ ਫੈਮਿਲੀ ਮੈਂਬਰਸ। ਇੱਕ ਫੈਮਿਲੀ ਨੇ ਇਕੱਠੇ ਟਰੈਵਲ ਕਰ ਸਕਦੇ ਪਰ ਦੂਸਰੇ ਨਹੀਂ। ਦੂਸਰਾ, ਅਦਰ ਦੈਨ ਐਸੈਂਸ਼ੀਅਲ ਸਰਵਿਸਿਜ਼, ਡਾਕਟਰ ਨੇ, ਨਰਸਾਂ ਨੇ, ਫਿਰ ਪੁਲਿਸ ਸਰਵਿਸਿਜ਼ ਨੇ, ਫਾਈਨੈਂਸ ਨਾਲ ਰਿਲੇਟਿਡ ਲੋਕ ਨੇ, ਉਹਨਾਂ ਦੇ ਇਲਾਵਾ ਬਾਕੀ ਲੋਕਾਂ ਨੂੰ ਕਿਹਾ ਗਿਆ ਵੀ ਤੁਸੀਂ ਘਰਾਂ 'ਚ ਹੀ ਰਹੋ ਔਰ ਘਰਾਂ ਤੋਂ ਬਾਹਰ ਜਿਹੜਾ ਹੈ ਉਹ ਨਾ ਨਿਕਲੋ। ਸੋ ਪਰ ਬਹੁਤ ਸਾਰੀਆਂ ਚੀਜ਼ਾਂ ਦੀ ਹਜੇ ਵੀ ਘਾਟ
ਆਪਣੇ ਘਰ 'ਚ ਡਾਕਟਰ ਅੱਜ ਕੱਲ ਉਹ ਟ੍ਰੀਟ ਵੀ COVID-19 ਦੇ ਪੇਸ਼ੈਂਟਸ ਨਹੀਂ ਕਰ ਰਹੇ ਨੇ। ਸੋ ਮੈਨੂੰ ਜਦੋਂ ਘਰੋਂ ਸੁਬਾਹ ਜਾਂਦੀ ਹੈ ਕੰਮ ਤੇ ਸਾਹ ਸੁੱਕਾ ਹੁੰਦਾ, ਕਿਉਂਕਿ ਹਜੇ ਤੱਕ UK 'ਚ ਡਾਕਟਰਾਂ ਕੋਲ ਪ੍ਰੋਪਰ ਜਿਹੜਾ ਇਕਵਿਪਮੈਂਟ ਚਾਹੀਦਾ, ਜਿਸ ਤਰ੍ਹਾਂ ਦੇ ਕੱਪੜੇ, ਜਿਹੜਾ ਲਿਬਾਸ, ਜਿਹੜੇ ਗੇਅਰਸ ਚਾਹੀਦੇ ਆ, ਉਹ ਸਰਕਾਰ ਨੇ ਮੁਹੱਈਆ ਨਹੀਂ ਕੀਤੇ। ਜਦੋਂ ਪੈਂਡੈਮਿਕ ਸ਼ੁਰੂ ਹੋਈ ਉਸ ਵਕਤ ਕਿਸੇ ਨੇ ਖਿਆਲ ਨਹੀਂ ਕੀਤਾ। ਡਾਕਟਰਾਂ ਨੇ ਸਿਰਫ ਜਿਹੜੇ ਆਮ ਸਰਜੀਕਲ ਮਾਸਕ ਆ ਉਹ ਪਾ ਕੇ ਤੇ ਮਰੀਜ਼ਾਂ ਨੂੰ ਦੇਖਣਾ ਸ਼ੁਰੂ ਕੀਤਾ। ਤੇ ਜ਼ਾਹਿਰ ਹੈ ਜਿਨ੍ਹਾਂ ਲੋਕਾਂ ਦੇ ਘਰ 'ਚ ਕੋਈ ਡਾਕਟਰ ਜਾਂ ਨਰਸ ਹੈ, ਫੈਮਲੀਆਂ ਵੀ ਰਿਸਕ ਤੇ ਨੇ। ਸੋ ਹੁਣ ਡਾਕਟਰਾਂ ਨੇ UK 'ਚ ਪਟੀਸ਼ਨ ਵੀ ਪਾਈ ਕਿ ਸਰਕਾਰ ਘੱਟ ਤੋਂ ਘੱਟ ਉਹਨਾਂ ਨੂੰ ਪ੍ਰੋਪਰ ਜਿਹੜਾ ਇਕਵਿਪਮੈਂਟ ਚਾਹੀਦਾ, ਘੱਟ ਤੋਂ ਘੱਟ ਉਹਨਾਂ ਦੀ ਆਪਣੀ ਸੇਫਟੀ ਵਾਸਤੇ ਗਾਊਨਸ, ਫਿਰ ਉੱਤੇ ਐਨਕ ਔਰ ਉੱਤੇ ਪ੍ਰੋਪਰ ਜਿਹੜੀਆਂ ਜਿੰਨੇ ਵੀ ਗੇਅਰਸ ਹੈਗੇ ਉੱਤੇ। ਹੁਣ ਜਾ ਕੇ ਸਰਕਾਰ ਨੇ ਅੱਜ ਅਨਾਉਂਸ ਕੀਤਾ ਕਿ ਉਹ 1.5 ਮਿਲੀਅਨ ਦੀ ਇਨਵੈਸਟਮੈਂਟ ਕਰ ਰਹੇ ਨੇ ਔਰ ਸਾਰਾ ਇਕਵਿਪਮੈਂਟ ਡਾਕਟਰਾਂ ਨੂੰ ਦਿੱਤਾ ਜਾਏਗਾ। ਪਰ ਫਿਰ ਵੀ UK ਦੇ ਲੋਕ ਚੜ੍ਹਦੀ ਕਲਾ 'ਚ ਨੇ, ਕੋਈ ਬਹੁਤ ਜ਼ਿਆਦਾ ਹੀ ਚੜ੍ਹਦੀ ਕਲਾ 'ਚ ਸਨ। ਪਰ ਹੁਣ ਕਿਉਂਕਿ ਅੱਜ ਇੱਥੇ ਵੀ ਮੌਤਾਂ ਦੀ ਤਾਦਾਦ ਜਿਹੜੀ ਆ 400 ਤੋਂ ਉੱਤੇ ਹੋ ਗਈ ਹੈ। ਹੁਣ ਲੋਕਾਂ ਨੇ, ਮੈਂ ਅੱਜ ਸ਼ਾਮ ਨੂੰ ਕਿਉਂਕਿ ਵਾਕ ਤੁਸੀਂ ਕਰ ਸਕਦੇ ਹੋ, ਮੈਂ ਵਾਕ ਕਰਨ ਬਾਹਰ ਗਿਆ ਸੀ ਤੇ ਬਹੁਤ ਕੋਈ ਨਜ਼ਰ ਨਹੀਂ ਸੀ ਲੋਕ ਆ ਰਹੇ, ਥੋੜੇ ਬਹੁਤ ਹੀ ਸੀ ਇੱਕਾ ਦੁੱਕਾ। ਹੁਣ ਥੋੜਾ ਜਿਹਾ ਸੀਰੀਅਸ ਲੈਣਾ ਸ਼ੁਰੂ ਕੀਤਾ, ਪਰ ਕਿਉਂਕਿ ਜਿਹੜਾ ਇਸ ਵੇਲੇ UK ਤੇ ਜਿਹੜਾ ਐਪਿਕ ਸੈਂਟਰ ਹੈ ਉਹ ਲੰਦਨ ਹੈ। ਲੰਦਨ ਦੀ ਆਬਾਦੀ ਬਹੁਤ ਹੈ, ਉੱਥੇ ਹੁਣ ਵੀ ਟਿਊਬਾਂ ਚੱਲ ਰਹੀਆਂ ਨੇ, ਉਹਨਾਂ 'ਚ ਬਹੁਤ ਜ਼ਿਆਦਾ ਭੀੜ ਹੈ। ਟਿਊਬਾਂ ਦੇ ਵਿੱਚ ਲੋਕ ਸਫ਼ਰ ਕਰ ਰਹੇ ਨੇ। ਇਸ ਵਾਸਤੇ ਲੰਦਨ ਦੇ ਮੇਅਰ ਨੇ ਵੀ ਸਰਕਾਰ ਨੂੰ ਕਿਹਾ ਕਿ ਜਿਹੜਾ ਟਿਊਬ ਸਰਵਿਸ ਜਿਹੜੀ ਹੈ ਜਾਂ ਤੈਨੂੰ ਬੰਦ ਕਰੋ ਜਾਂ, ਪਰ ਲੰਦਨ ਨੂੰ ਬੰਦ ਕਰਨਾ UK ਦੀ ਸਰਕਾਰ ਲਈ ਬਹੁਤ ਔਖਾ, ਕਿਉਂਕਿ ਲੰਦਨ ਜਿਹੜਾ ਹੈ ਉਹ UK ਦੀ ਇਕਨੋਮਿਕ ਹੱਬ ਹੈ ਔਰ ਉੱਥੇ ਐਸੇ ਬਹੁਤ ਸਾਰੇ ਕੰਸਟਰਕਸ਼ਨ ਦੇ ਕੰਮ ਚੱਲ ਰਹੇ ਨੇ। ਬਹੁਤ ਸਾਰੇ ਕੰਸਟਰਕਸ਼ਨ ਵਰਕਰ ਜਿਹੜੇ ਉਹ ਟਿਊਬਾਂ ਤੇ ਹੀ ਸਫ਼ਰ ਕਰਦੇ ਨੇ। ਸੋ ਇਹ ਇੱਕ ਮਸਲਾ ਹੈ। ਫਿਰ ਓਵਰਆਲ ਅਸੀਂ ਦੇਖਿਆ ਕਿ ਜਰਮਨੀ 'ਚ ਹਜੇ ਇੰਨੀ ਸਖਤੀ ਨਹੀਂ ਹੈ ਔਰ ਜਰਮਨੀ 'ਚ ਫਿਰ ਵੀ ਘੱਟ ਕੇਸ ਨੇ, ਕਿਉਂਕਿ ਸ਼ਾਇਦ ਜਰਮਨ ਥੋੜੀ ਡਿਸਿਪਲਿਨ ਨੇਸ਼ਨ ਹੈ, ਉਹਨਾਂ ਆਪਣੀ ਸਰਕਾਰ ਦੀ ਗੱਲ ਮੰਨੀ ਹੈ। ਲੋਕ ਜਿਹੜਾ ਸਰਕਾਰ ਨੇ ਸੋਸ਼ਲ ਡਿਸਟੈਂਸਿੰਗ ਵੀ 2 ਮੀਟਰ ਇੱਕ ਦੂਸਰੇ ਤੋਂ ਦੂਰ ਰਹੋ, ਉਹਨੂੰ ਅਡਹੇਅਰ ਕੀਤਾ ਹੈ। ਯੂਰਪ 'ਚ ਜਿਹੜੀਆਂ ਮੌਤਾਂ ਇਟਲੀ 'ਚ ਹੋ ਰਹੀਆਂ ਜਾਂ ਹੋਰ ਥਾਵਾਂ ਤੇ, ਮੈਂ ਇੱਕ ਆਪਣੇ ਜਿਹੜੇ ਸਰੋਤੇ ਸੁਣਦੇ ਆ, ਸਾਡੇ ਜਿਸ ਤਰ੍ਹਾਂ ਸਾਊਥ ਏਸ਼ੀਆ ਯੰਗ ਲੋਕਾਂ ਦੀ ਪਾਪੂਲੇਸ਼ਨ ਬਹੁਤ ਹੈ, ਇਸੇ ਤਰ੍ਹਾਂ ਯੂਰਪ ਦਾ ਇਸ ਵਕਤ ਸਭ ਤੋਂ ਵੱਡਾ ਮਸਲਾ ਹੈ ਕਿ ਇੱਥੇ ਏਜਿੰਗ ਪਾਪੂਲੇਸ਼ਨ ਜ਼ਿਆਦਾ ਹੈ। ਯਾਨੀ UK ਦੀ ਜਿਹੜੀ ਹੋਵੇ ਜਾਂ ਬਾਕੀ ਯੂਰਪ ਦੇ ਜਿਹੜੇ ਮੁਲਕ ਨੇ, ਉਹਦੇ ਵਿੱਚ ਜਿਹੜੇ ਬਜ਼ੁਰਗ ਸ਼ਹਿਰੀ ਨੇ ਜਾਂ ਜਿਨ੍ਹਾਂ ਦੀ ਉਮਰ 70 ਤੋਂ ਉੱਤੇ ਹੈ ਜਾਂ 65 ਤੋਂ ਉੱਤੇ, ਉਹਨਾਂ ਦੀ ਤਾਦਾਦ ਜ਼ਿਆਦਾ ਹੈ ਉਹਨਾਂ ਲੋਕਾਂ ਨਾਲੋਂ ਜਿਹੜੇ ਨੌਜਵਾਨ ਨੇ। ਸੋ ਜਿਹੜੇ ਬਜ਼ੁਰਗ ਨੇ ਜਾਂ ਜਿਨ੍ਹਾਂ ਦੀ ਉਮਰ ਜ਼ਿਆਦਾ ਹੈ, ਉਹਨਾਂ ਨੂੰ ਇਸ ਬਿਮਾਰੀ ਦਾ ਜਿਹੜਾ ਹੈ ਉਹ ਜ਼ਿਆਦਾ ਅਸਰ ਹੋ ਰਿਹਾ ਹੈ। ਵੈਸੇ ਤੇ ਬਹੁਤ ਸਾਰੀ ਵਾਇਰਸ ਤਾਂ ਯੰਗ ਲੋਕਾਂ ਨੂੰ ਲੱਗਿਆ ਹੈ, ਪਰ ਸਰਵਾਈਵ ਕਰ ਗਏ ਨੇ। ਨਮੂਨੀਆ ਵਰਗਾ ਵਾਇਰਸ ਹੈ, ਸੋ ਜਿਹੜੇ ਨੌਜਵਾਨ ਲੋਕ ਨੇ ਉਹਨਾਂ ਵਾਸਤੇ ਜਿਹੜਾ ਹੈ ਉਹ ਸਰਵਾਈਵ ਕਰਨਾ ਇੱਕ ਸੌਖਾ ਹੈ, ਪਰ ਬਜ਼ੁਰਗਾਂ ਲਈ ਔਖਾ ਹੈ, ਕਿਉਂਕਿ ਪਾਪੂਲੇਸ਼ਨ ਯੂਰਪ ਦੀ ਜ਼ਿਆਦਾ ਏਜਡ ਹੈ ਤੇ ਇਸ ਵਾਸਤੇ ਜਿਹੜੀਆਂ ਡੈਥਸ ਨੇ ਬਹੁਤ ਜ਼ਿਆਦਾ ਹੋ ਰਹੀਆਂ ਨੇ ਔਰ ਇਹ ਤਾਦਾਦ ਵਧਣੀ ਹੈ, ਘਟਣੀ ਤਾਂ ਨਹੀਂ, ਕਿਉਂਕਿ ਬਹੁਤ ਸਾਰੇ ਲੋਕ ਹਸਪੀਟਲ 'ਚ ਐਡਮਿਟ ਨੇ। ਜਿਸ ਤਰ੍ਹਾਂ ਮੈਨੂੰ ਪਤਾ ਕਿਉਂ ਘਰ ਬੈਠੇ ਜਦੋਂ ਤੁਹਾਡੀ ਭਾਬੀ ਘਰ ਆਉਂਦੀ ਹੈ, ਸੋ ਅਸੀਂ ਗੱਲ ਕਰਦੇ ਹਾਂ ਕੀ ਹੋ ਰਿਹਾ। ਹੁਣ ਇਹੋ ਜਿਹੀ ਸੂਰਤ ਹਾਲ ਵੀ ਪੈਦਾ ਹੋ ਗਈ ਹੈ ਕਿ ਬਹੁਤ ਸਾਰੇ ਲੋਕ ਜਿਨ੍ਹਾਂ ਦੇ ਬਚਣ ਦੀ ਆਸ ਨਹੀਂ ਹੈ, ਉਹਨਾਂ ਦੇ ਕੋਈ ਡਿਪੈਂਡੈਂਟਸ ਜਾਂ ਕੇਅਰਰਸ ਨੂੰ ਸਰਕਾਰ ਪੁੱਛ ਰਹੀ ਹੈ। ਡਾਕਟਰ ਜਿਹੜੇ ਉੱਥੇ ਡਿਊਟੀ ਤੇ ਪੁੱਛਦੇ ਨੇ ਕਿ ਇਹਨਾਂ ਦੇ ਹੁਣ ਬਚਣ ਦੀ ਕੋਈ ਉਮੀਦ ਨਹੀਂ ਹੈ, ਤੇ ਉਹਨਾਂ ਦੀ ਲਾਈਫ ਸਪੋਰਟ ਮਸ਼ੀਨ ਹਟਾਉਣ ਦੀ ਵੀ ਕਈ ਕੇਸਿਸ ਉਹਨਾਂ ਦੀ ਮਸ਼ੀਨ ਹਟਾ ਦਿੱਤੀ ਜਾਂਦੀ ਹੈ, ਕਿਉਂਕਿ ਉਸੇ ਮਸ਼ੀਨ ਦੀ ਜ਼ਰੂਰਤ ਕਿਸੇ ਐਸੇ ਬੰਦੇ ਨੂੰ ਹੁੰਦੀ ਹੈ ਜਿਹਦੀ ਜਾਨ ਬਚਾਈ ਜਾ ਸਕੇ। ਸੋ ਇਸ ਤਰ੍ਹਾਂ ਦੀ ਸੂਰਤ ਹਾਲ ਪੈਦਾ ਹੋ ਗਈ ਹੈ, ਪਰ ਸਰਕਾਰ ਜਿਹੜੀ ਹੈ UK ਦੀ ਖਾਸ ਤੌਰ ਤੇ ਕਾਫੀ ਉਪਰਾਲੇ ਕਰ ਰਹੀ ਹੈ। ਉਹਨਾਂ ਨੂੰ ਜਿਹੜਾ ਪ੍ਰਾਈਵੇਟ ਇੱਥੇ ਹਸਪੀਟਲ ਸੀ ਉਹਨਾਂ ਦੇ ਨਾਲ ਗੱਲ ਕਰਕੇ 80,000 ਨਵੇਂ ਬੈੱਡ ਅਵੇਲੇਬਲ ਕੀਤੇ ਆ। ਮਜ਼ੀਦ ਡਾਕਟਰਾਂ ਨੂੰ, ਜਿਹੜੇ ਡਾਕਟਰ ਪਹਿਲੇ ਜਿਹੜੇ ਰਿਟਾਇਰਮੈਂਟ ਲੈ ਚੁੱਕੇ ਸੀ, ਉਹਨਾਂ ਨੂੰ ਰਿਕੁਐਸਟ ਕੀਤੀ ਹੈ ਕਿ ਤੁਸੀਂ ਵਾਪਸ ਆਓ, ਆ ਕੇ ਕੰਮ ਕਰੋ। ਅੱਜ ਹੈਲਥ ਮਿਨਿਸਟਰ ਨੇ ਅਪੀਲ ਕੀਤੀ 1.5 ਮਿਲੀਅਨ ਤੋਂ ਜ਼ਿਆਦਾ ਸਾਨੂੰ ਬੰਦੇ ਚਾਹੀਦੇ ਆ ਜਿਹੜੇ ਆ ਕੇ ਤੇ ਜਿਹੜੇ NHS ਦੀ ਵੋਲੰਟਰੀ ਸਰਵਿਸਿਜ਼ ਕਰਨ, ਕਿਉਂਕਿ ਦੇਖੋ ਡਾਕਟਰ ਵਿਚਾਰੇ ਆਪੀ ਨਰਸਾਂ, ਡਾਕਟਰ ਹੈਲਥ ਕੇਅਰ ਤੇ ਜਾਂਦੇ ਆ ਕੰਮ ਤੇ ਜਿਹੜੇ ਉਹਨਾਂ ਦੇ ਬੱਚੇ ਉਹਨਾਂ ਨੂੰ ਕੌਣ ਸਾਂਭੇ। ਸੋ ਇਸ ਤਰ੍ਹਾਂ ਜਿਹਨਾਂ ਲੋਕਾਂ ਨੂੰ ਘਰਾਂ ਦੇ
ਬਾਹਰ ਤੁਸੀਂ ਰਾਸ਼ਨ ਪਹੁੰਚਾਉਣਾ ਹੈ, ਜਿਨ੍ਹਾਂ ਨੂੰ ਘਰ ਰਹਿਣ ਨੂੰ ਕਿਹਾ ਉਹਨਾਂ ਵਾਸਤੇ ਲੋਕਾਂ ਦੀ ਜ਼ਰੂਰਤ ਹੈ। ਸੋ ਹਕੂਮਤ ਏਦਾਂ ਦੇ ਬਹੁਤ ਸਾਰੇ ਉਪਰਾਲੇ ਕਰ ਰਹੀ ਹੈ। ਇਹ ਤਾਂ ਯੂਰਪ ਦੀ ਸਿਚੁਏਸ਼ਨ ਹੈ। ਜੀ ਮੈਂ ਥੋੜੀ ਜੀ ਆਪਾਂ ਭਾਰਤ ਤੇ ਪਾਕਿਸਤਾਨ ਦੀ ਵੀ ਕਰੀਏ, ਹਾਂ ਕਿਉਂਕਿ ਜਿਵੇਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਵੀ ਲੋਕ ਲਾਪਰਵਾਹੀ ਦੇ ਵਿੱਚ ਲੈ ਰਹੇ ਸੀ ਪਹਿਲਾਂ, ਤੇ ਉੱਥੇ ਵੀ ਸੂਰਤ ਹਾਂਜੀ ਹਾਲ ਇਦਾਂ ਦਾ ਹੀ ਰਿਹਾ, ਲੋਕਾਂ ਨੇ ਬਹੁਤਾ ਸੀਰੀਅਸਲੀ ਨਹੀਂ ਲਿਆ। ਹੁਣ ਹਾਂਜੀ ਥੋੜੀ ਜਿਹੀ ਅਵੇਅਰਨੈਸ ਆ ਰਹੀ ਹੈ, ਤੇ ਹੁਣ ਜਦੋਂ ਇੱਧਰ ਇੰਡੀਆ ਵਾਲੇ ਪਾਸੇ, ਹਾਲਾਂਕਿ ਪਾਕਿਸਤਾਨ ਨੇ ਤੇ ਲੋਕਡਾਊਨ ਕਰਨ ਤੋਂ ਇਮਰਾਨ ਖਾਨ ਹੋਰਾਂ ਨੇ ਮਨਾ ਕੀਤਾ ਵੀ ਨਹੀਂ ਹਜੇ ਅਸੀਂ ਕਰ ਨਹੀਂ ਸਕਦੇ, ਪਰ ਇੱਧਰਲੇ ਪਾਸੇ ਜਦੋਂ ਕੀਤਾ ਵੀ ਆ, ਹੁਣ ਪੰਜਾਬ ਦੇ ਵਿੱਚ ਵੀ ਜਦੋਂ ਬੰਦ ਦਾ ਉਹ ਹੈਗਾ ਮਾਹੌਲ, ਤੇ ਪੁਲਿਸ ਵਾਲੇ ਹਾਂਜੀ ਫੋਰਸਫੁਲੀ ਕਰ ਰਹੇ ਆ, ਜਿਹੜੇ ਬਾਹਰ ਨਿਕਲਦੇ ਆ ਉਹ ਕਿਸੇ ਤੋਂ ਡੰਡ ਹਾਂਜੀ ਬੈਠਕਾਂ ਕਢਾ ਰਹੇ ਆ, ਕਿਸੇ ਨੂੰ ਫੋਰਸਫੁਲੀ ਉਹਨਾਂ ਨੂੰ ਵਾਪਸ ਘਰਾਂ ਦੇ ਵਿੱਚ ਜਿਹੜੀ ਤਾੜਨ ਦੀ ਲਾਈਨ ਹੈ ਉਹ ਸ਼ੁਰੂ ਹੋਈ ਹੈ। ਸੋ ਉੱਥੇ ਦੇ ਹਾਲਾਤਾਂ ਬਾਰੇ ਵੀ ਖਾਸ ਤੌਰ ਤੇ ਧਿਆਨ ਦੇਣ ਦੀ ਲੋੜ ਹੈ, ਕਿਉਂਕਿ ਪੋਪੂਲੇਸ਼ਨ ਹਾਂਜੀ ਜ਼ਿਆਦਾ ਹੋਣ ਕਰਕੇ, ਲਾਪਰਵਾਹੀ ਕਰਕੇ, ਇੱਕ ਮੈਡੀਕਲ ਫੈਸਿਲਿਟੀਜ਼ ਦੀ ਘਾਟ ਹੋਣ ਕਰਕੇ, ਕਈ ਫੈਕਟਰਸ ਨੇ ਜਿਹੜੇ ਸਾਊਥ ਏਸ਼ੀਆ ਦੇ ਵਿੱਚ, ਖਾਸ ਤੌਰ ਤੇ ਭਾਰਤ ਪਾਕਿਸਤਾਨ ਦੇ ਵਿੱਚ ਜੇ ਸਥਿਤੀ ਵਿਗੜਦੀ ਹੈ ਤੇ ਬਹੁਤ ਜ਼ਿਆਦਾ ਨੁਕਸਾਨ ਹੋਣ ਦੀ ਆਸਾਂ ਜਿਹੜੀਆਂ ਨੇ ਜਾਂ ਕਿਆਸਰਾਈਆਂ ਜਿਹੜੀਆਂ ਨੇ ਉਹ ਲਾਈਆਂ ਜਾ ਰਹੀਆਂ ਨੇ। ਹਾਂ ਅਮਰਵੀਰ, ਮੈਂ ਉਧਰ ਗੱਲ ਕਰਨਾ ਚਾਹ ਰਿਹਾ ਪਾਕਿਸਤਾਨ ਭਾਰਤ ਦੇ ਬਾਰੇ, ਪਰ ਇੱਕ ਛੋਟੀ ਜੀ ਗੱਲ ਕਰਕੇ ਫਿਰ ਆਪਾਂ ਉਧਰ ਨੂੰ ਚੱਲਦੇ ਹਾਂ। ਪਾਕਿਸਤਾਨੀ ਕਮਿਊਨਿਟੀ ਜਿਹੜੀ ਬਹੁਤ ਸਾਰੀ ਵਸਦੀ ਹੈ, ਉਹਨਾਂ ਨੇ ਸੋਸ਼ਲ ਮੀਡੀਆ ਰਾਹੀਂ ਸੁਣਿਆ, ਔਰ ਇੱਥੇ ਜਿਹੜੇ ਸਾਡੇ ਯੂਕੇ ਕਮਿਊਨਿਟੀ ਹੈ, ਸਾਡਾ ਇੱਕ ਬਹੁਤ ਵੱਡਾ ਮਸਲਾ ਸੀ ਕੱਲ ਤੱਕ ਉਹ ਇਹ ਸੀ ਕਿ ਸਰਕਾਰ ਜਿਹੜੀ ਨਵਾਂ ਜਿਹੜਾ ਐਮਰਜੈਂਸੀ ਪਾਵਰ ਬਿੱਲ ਯੂਕੇ ਦੀ ਸਰਕਾਰ ਨੇ ਕੱਲ ਪਾਸ ਕੀਤਾ, ਉਹ 'ਚ ਸ਼ੁਰੂ ਸੀ ਕਿ ਜੇ ਐਮਰਜੈਂਸੀ ਹੋਵੇ ਤੇ ਕਾਉਂਸਲਸ ਜਿਹੜੀਆਂ ਉਹਨਾਂ ਨੂੰ ਇਖਤਿਆਰ ਦਿੱਤਾ ਜਾ ਗਿਆ ਸੀ ਕਿ ਉਹ ਲੋਕਾਂ ਦੀ ਕ੍ਰੀਮੇਸ਼ਨ ਕਰਨ, ਵੀ ਲੋਕਾਂ ਨੂੰ ਜਿਹੜੇ ਮੁਰਦੇ ਹੁੰਦੇ ਆ ਜਾਂ ਮਰ ਜਾਂਦੇ ਆ ਉਹਨਾਂ ਨੂੰ ਸਾੜ ਦੇਣ, ਦਫਨਾਉਣ ਦੀ ਬਜਾਏ ਜੇ ਐਮਰਜੈਂਸੀ ਆ ਜਾਂਦੀ ਆ। ਉਹਦੀ ਵਜ੍ਹਾ ਤੋਂ ਸਾਡੀ ਜਿਹੜੀ ਸਾਊਥ ਏਸ਼ੀਅਨ ਕਮਿਊਨਿਟੀ ਆ, ਖਾਸ ਤੌਰ ਤੇ ਮੁਸਲਮਾਨਾਂ ਦੀ, ਉਹਨਾਂ ਦੇ ਵਿੱਚ ਬਹੁਤ ਇੱਕ ਤਸ਼ਵੀਸ਼ ਸੀਗੀ, ਜਿਹੜੇ ਇੱਥੇ ਨੇ ਤੇ ਜਿਹੜੇ ਪਾਕਿਸਤਾਨ 'ਚ ਵੀ ਨੇ, ਕਿ ਅਗਰ ਇਸ ਤਰ੍ਹਾਂ ਮੁਸਲਮਾਨਾਂ ਨੂੰ ਵੀ ਸਾੜਿਆ ਗਿਆ ਜਿਸ ਤਰ੍ਹਾਂ ਹੋਰ ਧਰਮਾਂ 'ਚ ਕ੍ਰੀਮੇਸ਼ਨ ਕੀਤੀ ਜਾਂਦੀ ਤਾਂ ਉਹ ਇੱਕ ਮਸਲਾ ਹੋਏਗਾ। ਸੋ ਉਹਦਾ ਇਹ ਹੈ ਕਿ ਅਸਾਂ ਉਪਰਾਲਾ ਕੀਤਾ, ਹੋਰ ਵੀ ਲੋਕਾਂ ਨੇ, ਅਸੀਂ ਪਹੁੰਚ ਕੀਤੀ ਸਰਕਾਰ ਤੱਕ ਕਿ ਇਸ ਮਸਲੇ ਨੂੰ ਹੱਲ ਕਰੋ। ਸੋ ਗੁਰੂ ਨੇ ਕਿਰਪਾ ਕੀਤੀ ਕਿ ਕੱਲ ਰੱਬ ਦੀ ਆਪਣੀ ਰਹਿਮਤ ਨਾਲ ਉੱਥੇ ਜਿਹੜੀ ਯੂਕੇ ਪਾਰਲੀਮੈਂਟ ਜਦੋਂ ਲੈਜਿਸਲੇਸ਼ਨ ਪੇਸ਼ ਹੋਈ ਤਾਂ ਉਸ ਤੋਂ ਪਹਿਲਾਂ ਸਾਨੂੰ ਕਾਫੀ ਭੱਜ ਨੱਸ ਕੀਤੀ ਸੀ, ਬਹੁਤ ਸਾਰੇ ਐਮਪੀਜ਼ ਨੂੰ ਕਿਹਾ, ਫਿਰ ਇੱਕ ਮੁਸਲਮਾਨ ਐਮਪੀ ਨੇ ਨਾਜ਼ ਸ਼ਾਹ ਨੇ ਅਮੈਂਡਮੈਂਟ ਵੀ ਪਾਈ ਸੀ। ਸੋ ਸਰਕਾਰ ਨੂੰ ਇਸ ਗੱਲ ਦੀ ਸਮਝ ਆ ਗਈ ਹੈ, ਔਰ ਸਰਕਾਰ ਨੇ ਜਿਹੜਾ ਹੈ ਇਹ ਗੱਲ ਕਲੀਅਰ ਕਰ ਦਿੱਤੀ ਹੈ ਕਿ ਜਿਹੜੀ ਰਿਲੀਜੀਅਸ ਕਮਿਊਨਿਟੀਜ਼ ਨੇ, ਜਿਹੜਾ ਉਹਨਾਂ ਦਾ ਤਰੀਕਾ ਹੈਗਾ ਉਹਨੂੰ ਹੀ ਅਡੇਅਰ ਕੀਤਾ ਜਾਏ। ਸੋ ਮੁਸਲਮਾਨਾਂ ਵਾਸਤੇ ਜਿਹੜਾ ਬਰੀਅਲ ਦਾ ਇਸ਼ੂ ਆ ਉਹ ਰਿਜ਼ੋਲਵ ਹੋ ਗਿਆ। ਹੁਣ ਮੈਂ ਜਾਨਾ ਪਾਕਿਸਤਾਨ ਭਾਰਤ ਵਾਲੇ ਪਾਸੇ। ਪਾਕਿਸਤਾਨ ਭਾਰਤ ਵਾਲੇ ਪਾਸੇ ਇੱਕ ਤਾਂ ਜਿਹੜੀ ਫੇਕ ਨਿਊਜ਼ ਆ ਉਹ ਬੜੀ ਅਜੀਬ ਜਿਹੀ ਆ। ਉੱਥੇ ਜਿਹੜੇ ਧਾਰਮਿਕ ਸੋ ਕਾਲਡ ਆਗੂ ਨੇ ਉਹਨਾਂ ਦੀ ਅਪਰੋਚ ਬੜੀ ਅਜੀਬ ਹੈ। ਇੱਕ ਪਾਸੇ ਭਾਰਤ ਦੇ ਵਿੱਚ ਲੋਕ ਜਿਹੜਾ ਉਹ ਕਹਿੰਦੇ ਵੀ ਗਊ ਮੂਤਰ ਚ ਇਹਦਾ ਇਲਾਜ ਆ, ਲੋਕੋ ਗਾਂ ਦਾ ਮੂਤਰ ਪੀਓ, ਉਹਦੇ ਨਾਲ ਤੁਸੀਂ ਠੀਕ ਹੋ ਜਾਣਾ। ਉੱਥੇ ਤੁਸੀਂ ਦੇਖਿਆ ਵੀ ਇੱਕ ਉਹਨਾਂ ਪਿੱਛੇ ਚ ਗਊ ਮੂਤਰ ਫੈਸਟੀਵਲ ਵੀ ਕੀਤਾ ਸੀਗਾ, ਜਿਹਦੇ ਚ ਹਿੰਦੂਤਵ ਨਾਲ ਸੰਬੰਧੀ ਕੁਛ ਸੰਸਥਾਵਾਂ ਲੋਕਾਂ ਨੂੰ ਗਾਂ ਦਾ ਮੂਤਰ ਪਿਆ ਕੇ, ਗਾਂ ਦੇ ਗੋਹੇ ਚ ਨਹਾ ਕੇ ਕਹਿੰਦੇ ਵੀ ਇਹਦੇ ਨਾਲ COVID-19 ਖਤਮ ਹੋ ਜਾਣਾ। ਪਾਕਿਸਤਾਨ ਚ ਵੀ ਕੋਈ ਉਸ ਤੋਂ ਡਿਫਰੈਂਟ ਨਹੀਂ ਹੈਗਾ। ਉੱਥੇ ਕਈ ਧਰਮ ਦੇ ਸੋ ਕਾਲਡ ਆਗੂ ਮੌਲਵੀ ਹਜ਼ਰਾਤ ਕਰ ਰਹੇ, ਇੱਕ ਤਰ੍ਹਾਂ ਦੀ ਵੀਡੀਓ ਆ ਰਹੀਆਂ, ਕੋਈ ਕਹਿ ਰਿਹਾ ਬਈ ਇਹ ਕਬੂਤਰ ਉੱਡਦੇ ਆ, ਇਹ ਨਬੀ ਦੇ ਰੋਜ਼ੇ ਤੇ ਵੀ ਉੱਡਦੇ ਆ, ਇਹਨਾਂ ਤੋਂ ਕਬੂਤਰਾਂ ਨੂੰ ਫੜ ਕੇ ਇਹਨਾਂ ਦੀ ਕਲੇਜੀ ਪੋਟਾ ਖਾਓ ਤੇ ਇਹਦੇ ਨਾਲ ਤੁਹਾਨੂੰ COVID-19 ਨਹੀਂ ਹੋਣ ਲੱਗਾ। ਮੈਂ ਏਦਾਂ ਦੀ ਇੱਕ ਦੇਖੀ ਵੀਡੀਓ, ਇੱਕ ਮੌਲਵੀ ਸਾਹਿਬ ਕਹਿ ਰਹੇ ਸੀ ਬਈ ਤੁਸੀਂ ਕਿਉਂਕਿ ਨਮਾਜ਼ ਪੜ੍ਹਨ ਆਏ ਹੋ, ਕੰਧੇ ਨਾਲ ਕੰਧਾ ਜੋੜ ਕੇ, ਟਖਨੇ ਨਾਲ ਟਖਨਾ ਜੋੜ ਕੇ, ਹੱਥ ਨਾਲ ਹੱਥ ਜੋੜ ਕੇ ਨਮਾਜ਼ ਪੜ੍ਹੋ, ਤੁਹਾਨੂੰ ਕੁਛ ਨਹੀਂ ਹੁੰਦਾ। ਸੋ ਏਦਾਂ ਦੀਆਂ ਜਿਹੜੀਆਂ ਖਾਸ ਤੌਰ ਤੇ ਧਾਰਮਿਕ ਆਗੂ ਹਨ, ਜਿਹੜੀ ਉਹਨਾਂ ਦੀ ਅਪਰੋਚ ਹੋਣੀ ਚਾਹੀਦੀ ਸੀ, ਉਹਨਾਂ ਨੂੰ ਲੋਕਾਂ ਦੀ ਵਿੱਚ ਇੱਕ ਅਵੇਅਰਨੈਸ ਦਾ ਕੰਮ ਕਰਨਾ ਚਾਹੀਦਾ ਸੀ। ਇਸ ਵੇਲੇ ਖਾਨਾ ਕਾਬਾ, ਮਸਜਿਦ ਨਬਵੀ ਜਿਹੜੇ ਸਾਡੇ ਦੋ ਵੱਡੇ ਮੁਕੱਦਸ ਮੁਕਾਮ ਨੇ ਉਹ ਬੰਦ ਨੇ, ਉੱਥੇ ਲੋਕਾਂ ਦੀ ਜਾਣ ਦੀ ਮਨਾਹੀ ਹੈ। ਉਹਦਾ ਵੀ ਕੋਈ ਕਾਰਨ ਹੈ, ਕਿਉਂਕਿ ਖਾਸ ਤੌਰ ਤੇ ਧਰਮ ਇਸਲਾਮ ਦੇ ਵਿੱਚ ਜਿਹੜਾ ਹੈ ਨਾ ਤਕਦੀਰ ਤੇ ਪੱਕੀ ਹੈ ਕਿ ਮੌਤ ਦਾ ਜਿਹੜਾ ਵਕਤ ਆਉਣਾ ਹੈ ਆਉਣਾ ਹੀ, ਉਹਦੇ ਨਾਲ ਨਾਲ ਤਦਬੀਰ ਵੀ ਹੈ। ਔਰ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੀ ਜਿਹੜਾ ਜਿਹਨੂੰ ਸਾਡੇ ਮੁਸਲਮਾਨ ਭਰਾ ਉਸਵਾ ਹਸਨਾ ਅਸੀਂ ਮੰਨਦੇ ਹਾਂ, ਉਹਨੂੰ ਅਗਰ ਦੇਖਿਆ ਜਾਏ ਤੇ ਰਸੂਲ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਨੇ ਹਮੇਸ਼ਾ ਤਕਦੀਰ ਦੇ ਨਾਲ ਨਾਲ ਤਦਬੀਰ, ਜਾਂ ਜਿਹਨੂੰ ਅਸੀਂ ਪੰਜਾਬੀ ਚ ਹੀਲਾ ਕਹਿੰਦੇ ਆ ਜਾਂ ਕੋਈ ਕੰਮ ਕਰਨ ਦਾ ਢੰਗ ਕਹਿੰਦੇ ਆ, ਉਹ ਹਮੇਸ਼ਾ ਕੀਤਾ। ਜਿਸ ਤਰ੍ਹਾਂ ਜਦੋਂ ਰਸੂਲ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਨੇ ਦੇਖਿਆ ਕਿ ਮੁਸਲਮਾਨਾਂ ਦੇ ਉੱਤੇ ਜ਼ਿੰਦਗੀ
ਤੰਗ ਹੋ ਗਈ ਹੈ ਮੱਕੇ 'ਚ, ਤੇ ਉਹਨਾਂ ਨੇ ਤਦਬੀਰ ਕੀਤੀ ਕਿ ਅਸੀਂ ਮੱਕੇ ਤੋਂ ਮਦੀਨੇ ਹਿਜਰਤ ਕਰ ਜਾਵਾਂਗੇ, ਮਾਈਗ੍ਰੇਟ ਕਰਾਂਗੇ ਔਰ ਫਿਰ ਵਾਪਸ ਆਵਾਂਗੇ। ਸੋ ਇਸਲਾਮ ਦੇ ਵਿੱਚ ਜਿਹੜਾ ਨਾ ਉਹ ਕਿਤਲੇ ਨਹੀਂ ਲਿਖਿਆ ਕਿ ਤੁਸੀਂ ਮੌਤ ਨੂੰ ਆਵਾਜ਼ਾਂ ਮਾਰੋ ਔਰ ਕਹੋ ਵੀ ਇਹ ਤੇ ਆਉਣੀ ਆਉਣੀ ਹੈ, ਜੇ ਕੱਲ ਆਉਣੀ ਹੈ ਤਾਂ ਹੁਣੇ ਜਾ ਕੇ ਉਹਨੂੰ ਕੱਢ ਦਓ। ਜਿਹੜਾ ਨਾ ਕੁਰਾਨ 'ਚ ਬੜਾ ਵਾਜ਼ਿਹ ਲਿਖਿਆ, ਫਲੈਸਲ ਇਨਸਾਨ ਇਲਾ ਮਾ ਸਾ, ਹਰ ਸ਼ਖਸ ਵਾਸਤੇ ਉਹ ਕੁਛ ਹੀ ਹੈ ਜਿਹਦੀ ਉਹ ਕੋਸ਼ਿਸ਼ ਕਰਦਾ ਹੈ। ਤੇ ਜੇ ਤੁਸੀਂ ਮਰਨ ਦੀਆਂ ਕੋਸ਼ਿਸ਼ਾਂ ਕਰੋ ਜਾਂ ਮੌਤ ਨੂੰ ਜਾ ਕੇ ਆਪਣੀ ਗਲ ਲਾਓ ਤੇ ਕਹੋ ਜੀ ਆਉਣ ਤੋਂ ਪਹਿਲਾਂ ਹੀ ਆ ਜਾਏ, ਤੇ ਇਹ ਫਿਰ ਤੁਹਾਡੀ ਜਿਹੜੀ ਹੈ ਨਾ ਬੇਵਕੂਫੀ ਹੈ। ਰੱਬ ਨੇ ਤੇ ਤੁਹਾਨੂੰ ਇਸ ਰਾਹ ਤੇ ਟੁਰਨ ਨੂੰ ਨਹੀਂ ਕਿਹਾ। ਬਾਕੀ ਇਹ ਹੈ ਕਿ ਇੰਡੀਆ 'ਚ ਅਸਾਂ ਦੇਖਿਆ ਲੋਕਡਾਊਨ ਦੀਆਂ ਟ੍ਰੇਨਾਂ ਵੀ ਰੁਕੀਆਂ, ਕਿਉਂਕਿ ਏਡੀ ਵੱਡੀ ਉੱਥੇ ਪਾਪੂਲੇਸ਼ਨ, ਅਗਰ ਉੱਥੇ ਇਸ ਤਰ੍ਹਾਂ ਦਾ ਪੈਂਡੈਮਿਕ ਫੈਲਦਾ ਹੈ ਤੇ ਉਹਦੇ ਨਤੀਜੇ ਦੇ ਵਿੱਚ ਜਿਹੜਾ ਹੈ ਉਹ ਮੌਤਾਂ ਬਹੁਤ ਜ਼ਿਆਦਾ ਹੋਣੀਆਂ ਔਰ ਵੱਡੀਆਂ ਪਾਪੂਲੇਸ਼ਨਸ ਨੂੰ ਮੈਨੇਜ ਕਰਨਾ ਮੁਸ਼ਕਲ ਹੋਣਾ। ਪਾਕਿਸਤਾਨੀ ਸਰਕਾਰ ਮੈਨੂੰ ਜਿਹੜੀ ਲੱਗਦੀ ਹੈ ਉਹ ਕਾਫੀ, ਪਾਕਿਸਤਾਨ ਵੈਸੇ ਬਹੁਤ ਸਾਰੀਆਂ ਚੀਜ਼ਾਂ ਪਿਛੜ ਗਿਆ, ਬਹੁਤ ਸਾਰੇ ਲੋਕ ਇਮਰਾਨ ਖਾਨ ਦੀ ਸ਼ਲਾਘਾ ਵੀ ਕਰਦੇ ਆ, ਪਰ ਇਕਨੋਮਿਕਲੀ ਮੁਲਕ ਵੈਸੇ ਹੀ ਡਾਊਨ ਟਰਨ ਵਾਲੇ ਪਾਸੇ ਆ। ਸੋ ਪ੍ਰਾਈਮ ਮਿਨਿਸਟਰ ਜਿਹੜਾ ਪਾਕਿਸਤਾਨ ਦਾ ਉਹ ਆ ਕੇ ਜਦੋਂ ਸਪੀਚ ਕਰਦੇ ਆ ਇਮਰਾਨ ਖਾਨ ਸਾਹਿਬ, ਤਾਂ ਏਦਾਂ ਲੱਗਦਾ ਵੀ ਕਿਸੇ ਸਕੂਲ ਦੇ ਬੱਚਿਆਂ ਨੂੰ ਕੋਈ ਮਾਸਟਰ ਸਬਕ ਪੜ੍ਹਾ ਰਿਹਾ। ਪ੍ਰਾਈਮ ਮਿਨਿਸਟਰਾਂ ਦਾ ਕੰਮ ਹੁੰਦਾ ਲੋਕਾਂ ਨੂੰ ਸਟ੍ਰੈਟਜੀ ਦੇਣਾ ਵੀ ਅੱਗੇ ਅਸਾਂ ਕਿੱਦਾਂ ਚੱਲਣਾ, ਕਿਹੜੀ ਫੇਜ਼ ਅਸਾਂ ਕੀ ਕਰਨੀ, ਇੰਨੀਆਂ ਮੌਤਾਂ ਹੋ ਗਈਆਂ ਅਸੀਂ ਕੀ ਕਰਾਂਗੇ, ਇਹ ਹੋ ਗਿਆ ਤੇ ਅਸੀਂ ਕੀ ਕਰਾਂਗੇ। ਤੇ ਜੇ ਤੁਸੀਂ ਹੁਕੂਮਤ ਦੀ ਲੀਨੀਅੰਟ ਅਪਰੋਚ ਰੱਖੇ ਵੀ ਕਿਸੇ ਸ਼ਾਇਦ ਦੀ ਲੋੜ ਨਹੀਂ ਹੈਗੀ, ਨਾ ਅਸਾਂ ਲੋਕਡਾਊਨ ਕਰਨਾ, ਨਾ ਕਿਸੇ ਨੂੰ ਵਾਰਨ ਕਰੇ, ਨਾ ਕੋਈ ਉੱਥੇ ਪਲਾਨ ਹੈ ਕਿ ਅਗਰ ਉੱਥੇ ਫੈਲ ਜਾਂਦਾ ਹੈ COVID-19 ਵਾਇਰਸ ਤੇ ਪਾਕਿਸਤਾਨੀ ਸਰਕਾਰ ਕਿਸ ਤਰ੍ਹਾਂ ਹਸਪਤਾਲਾਂ 'ਚ ਨਾਲ ਮੈਨੇਜ ਕਰੇਗੀ, ਬਿਸਤਰ ਬੈੱਡ ਕਿੱਥੋਂ ਲਿਆਉਣਗੇ ਜੇ ਲੋਕਾਂ ਨੂੰ ਲੋਕਡਾਊਨ ਕਰਨਾ, ਲੋਕਾਂ ਕੋਲ ਅੱਗੇ ਖਾਣ ਨੂੰ ਕੁਛ ਨਹੀਂ ਹੈ, ਲੋਕ ਭੁੱਖੇ ਨੇ, ਪੈਸੇ ਨਹੀਂ ਲੋਕਾਂ ਕੋਲ ਚੀਜ਼ਾਂ ਖਰੀਦਣ ਤੇ, ਮਹਿੰਗਾਈ ਬਹੁਤ ਹੈ, ਉਹਨੂੰ ਕਿਸ ਤਰ੍ਹਾਂ ਮੈਨੇਜ ਕਰੇ। ਕੋਈ ਇਸ ਤਰ੍ਹਾਂ ਦੀ ਕ੍ਰਾਈਸਿਸ ਮੈਨੇਜਮੈਂਟ ਪਲਾਨ ਹਜੇ ਤੱਕ ਸ਼ਾਇਦ, ਮੈਂ ਕਿਉਂਕਿ ਬਹੁਤ ਜ਼ਿਆਦਾ ਪਾਕਿਸਤਾਨ ਦੀ ਖਬਰਾਂ ਫੋਲੋ ਨਹੀਂ ਕਰਦਾ, ਸ਼ਾਇਦ ਮੈਨੂੰ ਨਾ ਪਤਾ ਹੋਵੇ, ਪਰ ਜਿਹੜਾ ਮੈਨੂੰ ਲੱਗਦਾ, ਜਿਹੜਾ ਮੇਰੇ ਥੋੜਾ ਬਹੁਤ ਜਿਹੜੇ ਮੇਰੇ ਇਲਮ 'ਚ ਆਇਆ ਹੈ, ਉਹ ਇਹ ਵੀ ਹਜੇ ਤੱਕ ਕੋਈ ਇਸ ਤਰ੍ਹਾਂ ਦਾ ਕ੍ਰਾਈਸਿਸ ਮੈਨੇਜਮੈਂਟ ਪਲਾਨ ਸਰਕਾਰ ਨੇ ਪਬਲਿਕ ਤਾਂ ਨਹੀਂ ਕੀਤਾ। ਸੋ ਇਹ ਸਾਊਥ ਏਸ਼ੀਆ ਦੀ ਸੂਰਤ ਹਾਲ ਹੈ। ਫਿਰ ਇੱਕ ਬਹੁਤ ਵੱਡੀ ਗੱਲ ਇਹ ਹੈ ਕਿ ਜਿਹੜੇ ਪਾਕਿਸਤਾਨ ਦੇ ਇੱਕ ਪ੍ਰਾਈਮ ਮਿਨਿਸਟਰ ਦੇ ਖਾਸ ਮੁਸ਼ੀਰ ਨੇ ਜ਼ੁਲਫੀ ਬੁਖਾਰੀ, ਉਹ ਵੈਸੇ ਤਾਂ UK ਦੇ ਰੈਜ਼ੀਡੈਂਟ ਨੇ, ਅਸੀਂ ਉਹਨਾਂ ਨੂੰ ਨਿਊਯਾਰਕ ਇੱਕ ਦੋ ਵਾਰੀ ਮਿਲੇ ਵੀ ਸੀ। ਉਹ ਕਿਉਂਕਿ ਸ਼ੀਆ ਫਿਰਕੇ ਤੋਂ ਨੇ ਔਰ ਤੁਹਾਨੂੰ ਪਤਾ ਜਿਹੜੇ ਸਾਡੇ ਸ਼ੀਆ ਭਰਾ ਮੁਸਲਮਾਨ ਨੇ ਉਹ ਇਰਾਨ ਜਾਂਦੇ ਨੇ ਜ਼ਿਆਰਤਾਂ ਵਾਸਤੇ, ਔਰ ਇਰਾਨ ਦੇ ਵਿੱਚ ਬਹੁਤ ਜ਼ਿਆਦਾ ਲੋਕ ਮੁਤਾਸਰ ਹੋਏ ਨੇ COVID-19 ਤੋਂ, ਔਰ ਤਾਦਾਦ ਵੀ ਨਹੀਂ ਪਤਾ ਕਿੰਨੀ ਹੈ ਕਿਉਂਕਿ ਉਹ ਕੋਈ ਕੋਆਪਰੇਸ਼ਨ ਨਹੀਂ ਕਰ ਰਹੇ, ਨਾ ਕੋਈ ਐਗਜ਼ੈਕਟ ਡੇਟਾ ਦੇ ਰਹੇ ਨੇ। ਸੋ ਪਾਕਿਸਤਾਨ ਦੀ ਸਰਕਾਰ ਦੇ ਵਿੱਚ ਜ਼ੁਲਫੀ ਬੁਖਾਰੀ ਨੂੰ ਕਿਹਾ ਜਾ ਰਿਹਾ ਕਿ ਉਹਨਾਂ ਨੇ ਇੰਟਰਵੈਂਸ਼ਨ ਕਰਕੇ ਬਗੈਰ ਟੈਸਟਿੰਗ ਦੇ, ਬਗੈਰ ਦੇਖਿਆ ਵੀ ਉਹਨਾਂ ਕੋਈ ਇਨਫੈਕਟਡ ਲੋਕ ਹੈ ਕਿ ਨਹੀਂ, ਉਹਨਾਂ ਸਾਰਿਆਂ ਨੂੰ ਪਾਕਿਸਤਾਨ 'ਚ ਵਾਪਸ ਵੜਨ ਦਾ ਮੌਕਾ ਦਿੱਤਾ ਹੈ। ਔਰ ਇਹ ਬੜੀ ਦੁਖਦਾਈ ਚੀਜ਼ ਹੈ ਕਿਉਂਕਿ ਦੇਖੋ ਇੱਥੇ ਜਿਹੜੇ ਇਹ ਦੇਸ਼ ਨੇ ਯੂਰਪ ਦੇ, ਇੱਥੇ ਤੇ ਮੈਨੇਜ ਹੋ ਜਾਣਾ, ਇੱਥੇ ਤੇ ਪ੍ਰਾਈਮ ਮਿਨਿਸਟਰ ਦਾ ਲੈਵਲ ਆਫ ਥ੍ਰੈਟ ਵੀ ਉਹੀ ਹੈ ਜਿਹੜਾ ਆਮ ਬੰਦੇ ਦਾ। ਪਰ ਪਾਕਿਸਤਾਨ 'ਚ ਇਹ ਹੈ ਕਿ ਜਿਹੜੇ ਲੋਕਾਂ ਦੇ ਕੋਲ ਵਸਾਇਲ ਹੈ ਨੇ, ਜਿਨ੍ਹਾਂ ਕੋਲ ਰਿਸੋਰਸਿਸ ਨੇ, ਜਿਨ੍ਹਾਂ ਕੋਲ ਵਜ਼ਾਰਤਾਂ ਨੇ, ਜਿਨ੍ਹਾਂ ਕੋਲ ਕਾਰ ਨੇ, ਸਰਕਾਰੀ ਗੱਡੀਆਂ ਨੇ, ਉਹ ਤਾਂ ਛੁਪ ਕੇ ਇੱਕ ਪਾਸੇ ਬਹਿ ਜਾਣਗੇ। ਮਰਨਾ ਉੱਥੇ ਗਰੀਬ ਬੰਦੇ ਨਹੀਂ ਹੈ। ਸੋ ਉਹਨੂੰ ਮਰਨ ਤੋਂ ਬਚਾਉਣ ਵਾਸਤੇ ਇੱਕ ਤਾਂ ਸਰਕਾਰ ਨੂੰ ਇਸ COVID-19 ਦੇ ਜਿਹੜੇ ਮੈਡੀਕਲ ਸੋਲੂਸ਼ਨ ਨੇ ਉਹ ਲੱਭਣ ਦੀ ਲੋੜ ਹੈ। ਉਹਦੇ ਨਾਲ ਹੀ ਨਾਲ ਉੱਥੇ ਇਕਨੋਮਿਕਲੀ ਜਿਹਨੂੰ ਕੌਮ ਨੇ ਹਿੱਟ ਹੋਣਾ ਜਾਂ ਲੋਕਾਂ ਦੇ ਕੋਲ ਖਾਣ ਨੂੰ ਰੋਟੀ ਨਹੀਂ ਹੋਣੀ, ਉਹਦਾ ਕੀ ਕਰਨਾ, ਉਹਦੇ ਬਾਰੇ ਵੀ ਸਰਕਾਰ ਨੂੰ ਕੋਈ ਨਾ ਕੋਈ ਕੰਮ ਕਰਨਾ ਪੈਣਾ, ਜਿਸ ਤਰ੍ਹਾਂ ਇੱਥੇ UK ਸਰਕਾਰ ਨੇ ਕੀਤਾ। ਸਿਰਫ ਲੋਕਾਂ ਨੂੰ ਘਰ ਲੋਕਡਾਊਨ ਨਹੀਂ ਕੀਤਾ, ਨਾਲ ਹੀ ਨਾਲ ਅਰੇਂਜ ਕੀਤਾ ਕਿ ਤੁਹਾਨੂੰ ਅਸੀਂ ਤਨਖਾਹਾਂ ਦੇਵਾਂਗੇ, ਜਿਨ੍ਹਾਂ ਲੋਕਾਂ ਨੂੰ, ਜਿਹੜੇ ਲੋਕ ਘਰਾਂ 'ਚ ਨੇ ਉਹਨਾਂ ਦੇ ਘਰ ਤੱਕ ਅਸੀਂ ਰੋਟੀ ਪਹੁੰਚਾਵਾਂਗੇ। ਸੋ ਇਸ ਤਰ੍ਹਾਂ ਦੀ ਜਿਹੜੀ ਫਾਲਸ ਨਿਊਜ਼ ਆ ਉਹ ਬਹੁਤ ਫੈਲ ਰਹੀਆਂ। ਕਈ ਬੰਦੇ ਪਾਕਿਸਤਾਨ ਦੀ ਇਹਨਾਂ ਗੱਲ ਹੁੰਦੀ, ਕਹਿੰਦੇ ਦੇਖੋ ਸਰਕਾਰ ਪਾਕਿਸਤਾਨ ਤਾਂ ਹੈ ਹੀ ਕੋਈ ਨਹੀਂ ਕੇਸ, ਸਰਕਾਰ ਤਾਂ ਐਵੇਂ ਥੋੜਾ ਜਿਹਾ ਰੌਲਾ ਪਾ ਰਹੀ ਹੈ ਤਾਂ ਕਿ ਬਾਹਰ ਸਾਡੇ ਕਰਜ਼ੇ ਮਾਫ। ਸੋ ਜੇ ਕੌਮ ਦੀ ਏਡੀ ਜਿਹੜੀ ਹੈ ਨਾਕਸ ਅਪਰੋਚ ਹੋਵੇਗੀ ਏਡੇ ਵੱਡੇ ਐਪੀਡੈਮਿਕ ਨੂੰ, ਤੁਹਾਡੇ ਨਾਲ ਦੋ ਦੇਸ਼ ਨੇ, ਚੀਨ ਪੂਰੇ ਦਾ ਪੂਰਾ ਜਿਹੜਾ ਕੋਰੋਨਾ ਵਾਇਰਸ ਨਾਲ ਹਿੱਟ ਹੋਇਆ ਹੈ, ਇਰਾਨ 'ਚ ਇੰਨਾ ਫੈਲ ਗਿਆ। ਸੋ ਤੁਹਾਡੇ ਕੋਲ ਐਸੀ ਕਿਹੜਾ ਗਿੱਦੜ ਸਿੰਘੀ ਹੈ ਕਿ ਤੁਹਾਨੂੰ ਜਿਹੜਾ ਹੈ ਉਹ ਕੋਰੋਨਾ ਵਾਇਰਸ ਪਾਕਿਸਤਾਨ 'ਚ ਨਹੀਂ ਫੈਲ ਸਕਦਾ ਜੇ ਇਰਾਨ ਔਰ ਚੀਨ ਤੁਹਾਡੇ ਦੋ ਨੇਬਰਿੰਗ ਕੰਟਰੀਜ਼ ਫੈਲ ਗਿਆ। ਸੋ ਇਹਨੂੰ ਸੀਰੀਅਸ ਲੈਣ ਦੀ ਲੋੜ ਹੈ, ਇਸ ਤੋਂ ਪਹਿਲਾਂ ਕਿ ਚੀਜ਼ਾਂ ਹੱਲ ਨਿਕਲ ਜਾਣ। ਪਰ ਅਨਫੋਰਚੂਨੇਟਲੀ ਜਿਹੜਾ ਹੈ ਉਧਰ ਧਿਆਨ ਨਹੀਂ ਦਿੱਤਾ ਜਾ ਰਿਹਾ। ਥੋੜੀ ਜਿਹੀ ਮੈਂ ਗੱਲ ਕਰਨਾ ਚਾਹਾਂਗਾ
ਜਿਹੜੀ ਇਸ ਵੇਲੇ ਰਿਸਰਚ ਹੋ ਰਹੀ ਹੈ ਜੀ COVID-19 ਦੇ ਉੱਤੇ। ਦੇਖੋ ਜਿਹੜਾ ਇਹ COVID-19 ਦਾ ਜਿਹੜਾ ਵਾਇਰਸ ਹੈ, ਇਹ ਨਵਾਂ ਕਰੋਨਾ ਵਾਇਰਸ ਨਵਾਂ ਵਾਇਰਸ ਨਹੀਂ, ਇਹ ਗਰੁੱਪ ਆਫ ਵਾਇਰਸਿਸ ਹੈ। ਔਰ ਇਸ ਤੋਂ ਪਹਿਲਾਂ ਵੀ ਇੱਕ 2002-2004 ਚ ਸਾਰਸ, ਜਿਹਨੂੰ ਸਵੇਅਰ ਐਕਿਊਟ ਰੈਸਪੀਰੇਟਰੀ ਸਿੰਡਰੋਮ ਕਿਹਾ ਗਿਆ, ਇਸੇ ਹੀ ਗਰੁੱਪ ਦਾ ਵਾਇਰਸ ਸੀ। ਇਹਦੇ ਨਾਲ 90% ਸਾਰਸ ਉਹਨੂੰ ਕਿਹਾ ਗਿਆ ਸੀ। ਉਹ ਚੀਨ ਦੇ ਵਿੱਚ ਹੀ ਉਹ ਇਹ ਸਾਰ ਵਾਇਰਸ ਫੈਲਿਆ ਸੀ, ਉਹਦੇ ਨਾਲ ਮੌਤਾਂ ਹੋਈਆਂ ਸੀ। ਫਿਰ ਉਹਦੇ ਬਾਅਦ ਜਿਹੜਾ ਹੈ ਤਕਰੀਬਨ 10 ਸਾਲ ਬਾਅਦ ਮਿਡਲ ਈਸਟ ਦੇ ਵਿੱਚ ਇੱਕ ਮਿਡਲ ਈਸਟ ਰੈਸਪੀਰੇਟਰੀ ਸਿੰਡਰੋਮ ਜਿਹਨੂੰ ਮਰਸ ਕਿਹਾ ਗਿਆ, 2012 ਦੇ ਵਿੱਚ ਸ਼ੁਰੂ ਹੋਇਆ ਸੀ। ਉਹ ਛੇਤੀ ਕਾਬੂ ਆ ਗਿਆ ਸੀ। ਸੋ ਜਿਹੜਾ ਪਹਿਲਾਂ ਸਾਰ ਵਾਇਰਸ ਔਰ ਮਰਸ ਜਿਹਨੂੰ ਕਹਿੰਦੇ ਆ, ਇਹ ਸੇਮ ਹੀ ਵਾਇਰਸ ਤੇ ਕਿਸੇ ਵੀ 90% ਜਿਹੜਾ ਹੁਣ COVID-19 ਹੈ। ਇਹਦੀ ਦਵਾਈ ਜਿਹੜੀ ਹੈ, ਕਿਉਂਕਿ ਜਿਵੇਂ ਸਰਦੀਆਂ ਚ ਪਹਿਲਾਂ ਚੀਨ ਚ 2002-2004 ਚ ਹੋਈ ਸੀ, ਤੇ ਇਹਦੀ ਦਵਾ ਤੁਹਾਡੇ ਇੱਥੇ ਮੈਰੀਲੈਂਡ ਬੇਸਡ ਨੋਵਾਵੈਕਸ ਇੱਕ ਬਹੁਤ ਵੱਡੀ ਦਵਾਈਆਂ ਦੀ ਕੰਪਨੀ ਉਹਨੇ ਕੱਢੀ ਸੀਗੀ। ਸੋ ਉਹ ਦਵਾਈ ਕਾਫੀ ਇਫੈਕਟਿਵ ਸੀ, ਪਰ ਕਿਉਂਕਿ ਇਨਸਾਨਾਂ ਦੀ ਸੋਚ ਇਹ ਹੈ ਨਾ ਵੀ ਜਿਸ ਵੇਲੇ ਸਾਡੇ ਉੱਤੇ ਦੁੱਖ ਆਉਂਦਾ ਤੇ ਅਸੀਂ ਭੱਜ ਕੇ ਉਹਦਾ ਇਲਾਜ ਲੱਭ ਲੈਂਦੇ, ਉਹਦੇ ਬਾਅਦ ਅਸੀਂ ਉਹਨੂੰ ਭੁੱਲ ਜਾਂਦੇ ਹਾਂ। ਸਾਨੂੰ ਇਹ ਤਕਲੀਫ ਆਈ ਸੀ, ਆਉਣ ਵਾਲੇ ਸਮੇਂ 'ਚ ਵੀ ਆ ਸਕਦੀ। ਤੁਹਾਡੀ ਨਾ ਆਵਾਜ਼ 'ਚ ਥੋੜੀ ਜਿਹੀ ਡਿਸਟਰਬੈਂਸ ਆ ਰਹੀ ਹੈ, ਥੋੜਾ ਜਿਹਾ ਤੁਹਾਡਾ ਫੋਨ ਜਾਂ ਤੇ ਡਿਸਕਨੈਕਟ ਹੋ ਰਿਹਾ ਜਾਂ ਕਿਵੇਂ? ਹੁਣ ਦੇਖੋ ਹੁਣ ਠੀਕ ਹੈ? ਹਾਂਜੀ ਹਾਂ, ਮੈਂ ਕਹਿ ਰਿਹਾ ਸੀ ਕਿ 2002 ਚ ਵੀ ਸਾਰ ਵਾਇਰਸ ਆਇਆ ਸੀ ਚਾਈਨਾ ਚ, ਔਰ ਸਾਊਦੀਆ ਚ 2012 ਦੇ ਵਿੱਚ ਮਰਸ ਵਾਇਰਸ ਇਸੇ ਹੀ ਗਰੁੱਪ ਦਾ ਵਾਇਰਸ ਸੀ ਜਿਹਦਾ ਇਹ ਹੁਣ COVID-19 ਹੈ। ਸੋ ਉਹਦੇ ਵਾਸਤੇ ਦਵਾਈ ਤੁਹਾਡੇ ਦੇਸ਼ ਅਮਰੀਕਾ ਦੇ ਮੈਰੀਲੈਂਡ ਦੇ ਵਿੱਚ ਬੇਸਡ ਨੋਵਾਵੈਕਸ ਇੱਕ ਕੰਪਨੀ ਹੈ ਮੈਡੀਸਨ ਦੀ, ਉਹਨੇ ਕੱਢੀ ਸੀ, ਜਿਹੜੀ ਬਹੁਤ ਇਫੈਕਟਿਵ ਰਹੀ ਔਰ ਉਹਨੇ ਬਹੁਤ ਜਲਦੀ ਉਹਨਾਂ ਤੇ ਕਾਬੂ ਪਾ ਲਿਆ ਸੀ। ਹੁਣ ਕੋਸ਼ਿਸ਼ਾਂ ਹੋ ਰਹੀਆਂ ਕਿ ਉਹਨੂੰ ਹੀ, ਕਿਉਂਕਿ 80-90% ਸਿੰਪਟਮ ਸੇਮ ਹੀ ਨੇ। ਹੁਣ ਇਸ ਵੇਲੇ ਅਮਰੀਕਾ 'ਚ ਕੋਸ਼ਿਸ਼ ਹੋ ਰਹੀ, ਜਰਮਨੀ 'ਚ ਹੋ ਰਹੀ ਆ, ਇੱਥੇ UK ਦੇ ਵਿੱਚ ਆਕਸਫੋਰਡ ਯੂਨੀਵਰਸਿਟੀ ਨਾਲ ਕੋਲੈਬੋਰੇਟ ਕਰ ਰਹੀਆਂ ਅਮਰੀਕਾ ਦੀਆਂ ਕੁਝ ਕੰਪਨੀਆਂ ਕਿ ਅਸੀਂ ਰਲ ਕੇ ਇਹਨੂੰ ਜਲਦ ਤੋਂ ਜਲਦ ਜਿਹੜਾ ਹੈ ਉਹ ਇਹਦਾ ਕੋਈ ਇਲਾਜ ਕੱਢੀਏ। ਮੈਨੂੰ ਪਤਾ ਚੱਲਿਆ ਸੀ, ਤੁਹਾਡੀ ਭਾਬੀ ਰਾਹੀਂ ਪਤਾ ਚੱਲਿਆ ਸੀ ਕਿ ਸਾਡੇ UK 'ਚ ਜਿਹੜੀ ਇਹਦੇ ਟਰਾਇਲ ਕੀਤਾ ਗਿਆ, ਉਹ ਮਾਈਸ ਦੇ ਉੱਤੇ ਜਾਂ ਚੂਹੇ ਦੇ ਉੱਤੇ ਵੈਕਸੀਨ ਦਾ ਟਰਾਇਲ ਕੀਤਾ ਗਿਆ, ਜਿਹੜਾ ਕਾਫੀ ਸਕਸੈਸਫੁਲ ਰਿਹਾ। ਤੇ ਹੁਣ ਉਹ ਤੁਹਾਨੂੰ ਪਤਾ, ਕਿਉਂਕਿ ਇੱਥੇ ਦਵਾਵਾਂ ਦੇ ਵੀ ਇੱਕ ਸਟੈਂਡਰਡਾਈਜੇਸ਼ਨ ਹੈ ਇਸ ਮੁਲਕ ਦੇ ਵਿੱਚ, ਇਸ ਵਾਸਤੇ ਹੁਣ ਬਹੁਤ ਛੇਤੀ ਹਿਊਮਨ ਟਰਾਇਲ ਕੀਤਾ ਜਾਏਗਾ ਔਰ ਮੋਸਟ ਲਾਈਕਲੀ ਬਾਏ ਦ ਐਂਡ ਆਫ ਦਿਸ ਈਅਰ ਜਿਹੜਾ ਹੈ ਉਹ ਵੈਕਸੀਨ ਹੋਏਗੀ। ਪਰ ਉਨੀ ਦੇਰ ਜਿਹੜਾ ਹੈ ਧਿਆਨ ਕਰਨਾ ਪਏਗਾ। ਇੱਕ ਹੋਰ ਗੱਲ ਮੈਂ ਕਹਿਣਾ ਚਾਹੁੰਦਾ ਕਿ ਮੈਂ ਆਪਣੇ ਘਰ ਗੱਲ ਕਰ ਰਿਹਾ ਸੀ, ਕਿਉਂਕਿ ਮੇਰੀ ਮਾਤਾ ਜੀ ਤੇ ਭਾਈ ਪਾਕਿਸਤਾਨ 'ਚ ਰਹਿੰਦੇ ਨੇ ਹੁਣ ਵੀ, ਤੇ ਉਹ ਕਹਿੰਦੇ ਜੀ ਸਾਡੇ ਤੇ ਇੱਥੇ ਹੁਣ ਧੁੱਪ ਨਿਕਲ ਆਉਣੀ ਆ, ਗਰਮੀ ਪੈ ਜਾਣੀ ਆ ਤੇ ਵਾਇਰਸ ਆਪੇ ਮੁੱਕ ਜਾਣਾ। ਤੇ ਤੁਹਾਡੇ ਮੁਲਕ ਦੇ ਮੁਖੀ ਡੋਨਾਲਡ ਟਰੰਪ ਵੀ ਇਹੀ ਕਹਿ ਰਹੇ ਆ ਵੀ ਇੱਕ ਤਾਂ ਉਹ ਇਸ ਵਾਇਰਸ ਨੂੰ ਚੀਨੀ ਵਾਇਰਸ ਕਹਿ ਰਹੇ ਆ ਤੇ ਦੂਸਰਾ ਉਹ ਕਹਿ ਰਹੇ ਧੁੱਪ ਨਿਕਲ ਕੇ ਮਰ ਜਾਏਗਾ। ਪਰ ਸਾਇੰਟੀਫਿਕਲੀ ਇਹ ਹਜੇ ਤੱਕ ਰਿਸਰਚ ਪ੍ਰੂਵ ਨਹੀਂ ਕਰਦੀ ਵੀ ਧੁੱਪ ਨਿਕਲਣ ਜਾਂ ਗਰਮੀ ਦੇ ਆਉਣ ਨਾਲੇ ਮਰ ਜਾਏਗਾ। ਕਿਉਂਕਿ ਤੁਸੀਂ ਇਹ ਦੇਖੋ ਕਿ ਮਿਡਲ ਈਸਟ ਬਹੁਤ ਜ਼ਿਆਦਾ ਧੁੱਪ ਔਰ ਗਰਮੀ ਹੁੰਦੀ ਹੈ। ਸੋ ਜਿਹੜਾ ਇਸੇ ਹੀ ਗਰੁੱਪ ਦਾ ਵਾਇਰਸ ਮਿਡਲ ਈਸਟਰਨ ਰੈਸਪੀਰੇਟਰੀ ਸਿੰਡਰੋਮ ਮਰਸ 2012 ਚ ਮਿਡਲ ਈਸਟ ਨੂੰ ਜਿਹਨੇ ਹਿੱਟ ਕੀਤਾ ਸੀ, ਉਹ ਇੰਨੀ ਧੁੱਪ ਗਰਮੀ ਹੋਣ ਦੇ ਬਾਵਜੂਦ ਸਰਵਾਈਵ ਕਰ ਗਿਆ ਸੀ ਔਰ ਜਿੰਨੀ ਦੇਰ ਉਹਦੀ ਵੈਕਸੀਨ ਨਿਕਲੀ ਉੱਥੇ ਮੌਤਾਂ ਹੁੰਦੀਆਂ ਰਹੀਆਂ। ਸੋ ਇਹ ਨਹੀਂ ਜਿਹੜੇ ਹੈ ਨਾ ਤੀਰ ਤੁੱਕੇ ਨਹੀਂ ਲਾਣੇ ਚਾਹੀਦੇ, ਇਹ ਬਹੁਤ ਸੀਰੀਅਸ ਗੱਲ ਆ ਔਰ ਇਹਨੂੰ ਲੋਕਾਂ ਲੈਣਾ ਚਾਹੀਦਾ। ਉਹਦਾ ਜਿਹੜੇ ਸਾਡੇ ਸਰੋਤੇ ਸੁਣਦੇ ਆ ਖਾਸ ਤੌਰ ਤੇ ਪੰਜਾਬ 'ਚ ਔਰ ਹੋਰ ਥਾਵਾਂ ਤੇ, ਉਹਨਾਂ ਨੂੰ ਇਹੀ ਬੇਨਤੀ ਆ ਕਿ ਆਪਣੇ ਹੱਥ ਸਾਫ਼ ਰੱਖੋ। ਆਪਣੇ ਜੇ ਤੁਸੀਂ ਬਾਹਰ ਜਾਂਦੇ ਹੋ, ਇੱਕ ਤਾਂ ਇੱਕ ਦੂਸਰੇ ਤੋਂ ਦੂਰ ਰਹੋ, ਘੱਟ ਤੋਂ ਘੱਟ 2 ਮੀਟਰ। ਇਹ ਜਿਹੜੀ ਆਪਣਾ ਕਲਚਰ ਆ ਇੱਕ ਦੂਸਰੇ ਨੂੰ ਜੱਫੇ ਮਾਰਨ ਦਾ, ਹੱਥ ਮਿਲਾਉਣ ਦਾ, ਇਹਨੂੰ ਥੋੜੀ ਦੇਰ ਲਈ ਸਸਪੈਂਡ ਕਰ ਦਿਓ, ਕੋਈ ਫਰਕ ਨਹੀਂ ਪੈਂਦਾ। ਮੁਹੱਬਤ ਤੁਹਾਡੇ ਦਿਲ 'ਚ ਹੁੰਦੀ ਹੈ, ਜ਼ਰੂਰੀ ਤੁਸੀਂ ਲੋਕਾਂ ਨੂੰ ਜੱਫੇ ਹੀ ਮਾਰੋ, ਨਾਲ ਹੀ ਲਾਓ। ਜਦੋਂ ਸੰਕਟ ਦਾ ਸਮਾਂ ਲੰਘ ਜਾਏ ਤੇ ਫਿਰ ਇਹ ਸਾਰਾ ਕੁਝ ਜ਼ਰੂਰ ਕਰੋ। ਅਨਨੈਸੈਸਰੀਲੀ ਬਗੈਰ ਜ਼ਰੂਰਤ ਦੇ ਇੱਕ ਦੂਸਰੇ ਦੇ ਘਰ ਜਾਣ ਦੀ, ਇੱਕ ਦੂਸਰੇ ਦੇ ਨਾਲ ਇਕੱਠੇ ਹੋ ਕੇ ਬਹਿਣ ਦੀ ਲੋੜ ਨਹੀਂ ਹੈ, ਕਿਉਂਕਿ ਇੱਕ ਬੰਦੇ ਤੋਂ ਦੂਸਰੇ ਬੰਦੇ ਨੂੰ ਵਾਇਰਸ ਹੁੰਦਾ। ਔਰ ਇਹ ਕਿਉਂਕਿ ਇਹਦਾ ਇੱਕ ਸਭ ਤੋਂ ਵੱਡਾ ਮਸਲਾ ਇਹ ਹੈ ਕਿ
ਕਈ ਵਾਰੀ ਬੰਦੇ ਨੂੰ ਜਦੋਂ ਵਾਇਰਸ ਲੱਗਿਆ ਹੁੰਦਾ ਉਸ ਵੇਲੇ ਸਿੰਪਟਮ ਬਹੁਤ ਮਾਈਲਡ ਹੁੰਦੇ ਆ, ਜੀ ਹਲਕੀ ਜਿਹੀ ਖੰਘ ਆ ਜਾਂਦੀ ਆ ਜਾਂ ਹਲਕਾ ਜਿਹਾ ਫਲੂ ਹੁੰਦਾ, ਉਹ ਤੋਂ ਪਤਾ ਨਹੀਂ ਚੱਲਦਾ ਕਿ ਬੰਦੇ ਨੂੰ ਵਾਇਰਸ ਹੈ। ਪਰ ਜਿੰਨੀ ਦੇਰ ਤੱਕ ਉਸ ਬੰਦੇ ਦੇ ਵਾਇਰਸ ਦਾ ਪਤਾ ਚੱਲਦਾ ਉਨੀ ਦੇਰ ਉਸ ਬੰਦੇ ਤੋਂ ਅੱਗੇ ਟੂ ਲੇਟ ਹੋ ਕਈ ਜਾਂਦਾ। ਬੰਦਿਆਂ ਨੂੰ ਕਈਆਂ ਨੂੰ ਲੱਗ ਚੁੱਕਿਆ ਹੁੰਦਾ। ਸੋ ਦੂਸਰਾ ਆਪਣੇ ਇਹ ਹੈ ਕਿ ਆਪਣੇ ਅੱਖਾਂ ਨੂੰ ਤਾਂ ਮੂੰਹ ਨੂੰ ਹੱਥ ਨਾ ਅਨਨੈਸੈਸਰੀਲੀ ਲਾਓ, ਔਰ ਇਹ ਦਿਮਾਗ ਚੋਂ ਕੱਢ ਦੇਣ ਲੋਕ। ਮੈਂ ਉਹ ਕਿ ਇੰਡੀਆ ਦੇ ਡਾਕਟਰਾਂ ਦੀ ਮੈਂ ਦੇਖ ਰਿਹਾ ਸੀ ਕਲਿਪਸ, ਉਹ ਕਹਿ ਰਹੇ ਆ ਵੀ ਬੱਚਿਆਂ ਤੇ ਅਸਰ ਨਹੀਂ ਹੁੰਦਾ ਜੀ, ਜਵਾਨਾਂ ਤੇ ਨਹੀਂ ਹੁੰਦਾ, ਸਿਰਫ ਬੁੱਢਿਆਂ ਨੂੰ ਲੱਗਦਾ, ਫਿਕਰ ਨਾ ਕਰੋ। ਉਹਨੂੰ ਪਤਾ ਨਹੀਂ ਕਿੰਨੇ ਡਾਕਟਰੀ ਦੀ ਡਿਗਰੀ ਦਿੱਤੀ ਆ। ਵਾਇਰਸ ਵਾਸਤੇ ਕੋਈ ਉਮਰ ਨਹੀਂ ਹੈ ਕਿ ਵਾਇਰਸ ਲੱਗਣਾ ਨਹੀਂ ਹੈ। ਹਾਂ ਜੀ ਸਿਰਫ ਗੱਲ ਇੰਨੀ ਹੈ ਕਿ ਵਾਇਰਸ ਲੱਗਣ ਦੇ ਬਾਅਦ ਮੌਤ ਹੁਣ ਤੱਕ ਜ਼ਿਆਦਾਤਰ ਬਜ਼ੁਰਗਾਂ ਦੀ ਜਾਂ ਜ਼ਿਆਦਾ ਉਮਰ ਦੇ ਲੋਕਾਂ ਦੀ ਹੋਈ ਹੈ। ਪਰ ਇਹ ਕਹਿਣਾ ਕਿ ਇਹ ਜਿਹੜਾ ਹੈ ਕਿਸੇ ਖਾਸ ਉਮਰ ਦੇ ਲੋਕਾਂ ਨੂੰ ਲੱਗਣਾ, ਹਰ ਬੱਚਿਆਂ ਨੂੰ ਵੀ ਲੱਗ ਰਿਹਾ ਹੈ, ਟੀਨੇਜਰਸ ਨੂੰ ਵੀ ਲੱਗ ਰਿਹਾ ਹੈ, ਮਿਡਲ ਏਜ ਲੋਕਾਂ ਨੂੰ ਲੱਗ ਰਿਹਾ, ਬਜ਼ੁਰਗਾਂ ਨੂੰ ਲੱਗ ਰਿਹਾ ਜੀ। ਔਰ ਇੱਥੇ ਜਿਹੜੀ ਪਾਪੂਲੇਸ਼ਨ ਬਚ ਗਈ ਹੈ ਜਵਾਨਾਂ ਦੀ, ਇਸ ਵਾਸਤੇ ਬਚ ਗਈ ਹੈ ਕਿ ਉਹਨਾਂ ਵਾਸਤੇ ਇਲਾਜ ਸੀ, ਉਹਨਾਂ ਵਾਸਤੇ ਵੈਂਟੀਲੇਟਰ ਸਨ। ਜੇ ਭਾਰਤ ਤੇ ਪਾਕਿਸਤਾਨ ਦੇ ਵਿੱਚ ਜਿਸ ਤਰ੍ਹਾਂ ਇੱਥੇ ਵਾਇਰਸ ਫੈਲਿਆ, ਜੇ ਉੱਥੇ ਫੈਲਿਆ ਤੇ ਉੱਥੇ ਜਵਾਨਾਂ ਦੀ ਮੌਤ ਵੀ ਰੱਬ ਨਾ ਕਰੇ ਹੋਵੇਗੀ, ਨੌਜਵਾਨ ਲੋਕੀ ਮਰਨਗੇ, ਕਿਉਂਕਿ ਉੱਥੇ ਉਹਨਾਂ ਵਾਸਤੇ ਇਲਾਜ ਦੀਆਂ ਸਹੂਲਤਾਂ ਨਹੀਂ ਹੋਣੀਆਂ, ਨਹੀਂ ਹੈਗੀਆਂ। ਜੀ ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਮਾਂ ਨਹੀਂ ਇਜਾਜ਼ਤ ਦਿੰਦਾ ਗੱਲਬਾਤ ਨੂੰ ਅੱਗੇ ਤੋਰੀਏ, ਪਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੋਸ਼ਿਸ਼ ਕਰਾਂਗੇ ਨਵੀਆਂ ਅਪਡੇਟਸ ਦੇ ਲਈ ਤੁਹਾਡੇ ਨਾਲ ਗੱਲਬਾਤ ਵਿਚਾਰ ਚਰਚਾ ਜ਼ਰੂਰ ਕਰਦੇ ਰਹਾਂਗੇ। ਸੋ ਅੱਜ ਦੇ ਲਈ ਮੁਆਫੀ ਚਾਹੁੰਦੇ ਹਾਂ। ਫਤਿਹ ਦੀ ਸਾਂਝ ਪਾਈਏ ਜੀ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਉਮੀਦ ਕਰਦੇ ਹਾਂ ਕਿ ਜਿਹੜੀ ਯੂਕੇ ਸੰਬੰਧੀ ਡਾਕਟਰ ਚੀਮਾ ਨੇ ਸਾਡੇ ਨਾਲ ਗੱਲਬਾਤ ਸਾਂਝੀ ਕੀਤੀ ਹੈ ਕਿ ਉੱਥੇ ਦੀ ਸਰਕਾਰ ਕਿਵੇਂ ਇਸ ਨੂੰ ਟਰੀਟ ਕਰਨ ਦੇ ਲਈ ਜਾਂ ਇਸ ਨੂੰ ਟੈਕਲ ਕਰਨ ਦੇ ਲਈ ਇਸ ਸਥਿਤੀ ਨੂੰ ਆਪਣੇ ਜਿਹੜੇ ਉਪਰਾਲੇ ਹੈਗੇ ਆ ਉਹ ਕਰ ਰਹੀ ਹੈ। ਯੂਕੇ ਸੰਬੰਧੀ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਅਤੇ ਖਾਸ ਤੌਰ 'ਤੇ ਜਿਹੜੀਆਂ ਹਦਾਇਤਾਂ ਸਾਊਥ ਏਸ਼ੀਆ ਮੂਲ ਦੇ ਸਾਡੇ ਪਾਕਿਸਤਾਨੀ ਭਰਾ ਹੋਣ ਜਾਂ ਇੱਧਰਲੇ ਪੰਜਾਬ ਦੇ ਸਾਡੇ ਜਿਹੜੇ ਵਸਨੀਕ ਹੈਗੇ ਆ, ਭਾਰਤ ਦੇ ਵਿੱਚ ਜਿਹੜੇ ਵਸਦੇ ਆ, ਕੁੱਲ ਲੁਕਾਈ ਦੇ ਲਈ ਜ਼ਰੂਰ ਇਹਨਾਂ ਹਦਾਇਤਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ। ਇਹਨਾਂ ਹੀ ਸ਼ਬਦਾਂ ਦੇ ਨਾਲ ਅਸੀਂ ਇਹ ਉਮੀਦ ਤੇ ਅਰਦਾਸ ਕਰਦੇ ਹਾਂ ਕਿ ਇਹ ਜਿਹੜੀ ਔਖੀ ਘੜੀ ਹੈ, ਵਾਹਿਗੁਰੂ ਕਿਰਪਾ ਕਰਨ। ਅਰਦਾਸ ਕਰੀ ਉਹਨਾਂ ਦੇ ਚਰਨਾਂ ਦੇ ਵਿੱਚ ਕਿ ਜਿਹੜਾ ਸਮਾਂ ਹੈ ਉਹ ਟਲ ਜਾਵੇ, ਲੰਘ ਜਾਵੇ ਅਤੇ ਮਨੁੱਖਤਾ ਜਿਹੜੀ ਹੈ ਘੱਟ ਤੋਂ ਘੱਟ ਨੁਕਸਾਨ ਦੇ ਨਾਲ ਇਹਦੇ ਵਿੱਚੋਂ ਲੰਘ ਸਕੇ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਅੱਜ ਦੇ ਸ਼ੋਅ ਦੇ ਵਿੱਚ ਅਸੀਂ ਇਜਾਜ਼ਤ ਚਾਹਾਂਗੇ। ਜਾਂਦੇ ਜਾਂਦੇ ਜ਼ਰੂਰ ਬੇਨਤੀ ਕਰਨੀ ਚਾਹੁੰਦਾ ਕਿ ਇਸ ਪਲੇਟਫਾਰਮ ਨੂੰ ਅੱਗੇ ਤੋਰਨ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ 'ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਅਤੇ ਚੈੱਕ ਰਾਹੀਂ ਵੀ ਚੈੱਕ TV84 ਦੇ ਨਾਂ ਦਾ ਬਣਾ ਕੇ ਸਾਡੇ ਐਡਰੈਸ 'ਤੇ ਭੇਜ ਸਕਦੇ ਹੋ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਅੱਜ ਦੇ ਸ਼ੋਅ ਦੇ ਵਿੱਚ ਇਜਾਜ਼ਤ ਚਾਹਾਂਗੇ ਜੀ। ਦੁਬਾਰਾ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।